ਇਹ ਵਾਲੇ ਹਾਲਾਤ ਅੱਜ ਤੋਂ ਪਹਿਲੇ ਕਦੀ ਨਹੀਂ ਆਏ। ਹਾਂ, ਈਵਨ ਜਦੋਂ ਤੁਸੀਂ ਐਟਮੀ ਧਮਾਕੇ ਵੀ ਕੀਤੇ ਉਦੋਂ ਵੀ ਅਸੀਂ ਟੈਕਨੀਕਲੀ ਐਜ਼ ਅ ਕਾਰੋਬਾਰੀ ਮੈਂ ਸਮਝਦਾ ਕਿ ਅਸੀਂ ਡਿਫਾਲਟ ਕਰ ਗਏ ਹੋਏ ਹਾਂ। ਚਾਈਨਾ ਦੀ ਕੋਵਿਡ ਤੋਂ ਫੌਰਨ ਬਾਅਦ ਉਹਨਾਂ ਦੀ ਆਪਣੇ ਮੁਲਕ ਦੇ ਵਿੱਚ ਇੱਕ ਕਮੋਡਿਟੀ ਤਾਂਬੇ ਦੀ $40 ਅਰਬ ਦੀ ਇੰਪੋਰਟ ਦੀ ਡਿਮਾਂਡ ਸੀ। ਇੰਡੀਆ ਵਰਗੇ ਮੁਲਕਾਂ ਨੇ, ਮਲੇਸ਼ੀਆ ਵਰਗੇ ਮੁਲਕਾਂ ਨੇ, ਥਾਈਲੈਂਡ ਵਰਗੇ ਮੁਲਕਾਂ ਨੇ ਉਸ ਚਾਈਨਾ ਦੀ ਉਸ ਡਿਮਾਂਡ, ਉਸ ਓਪਰਚੁਨਿਟੀ ਨੂੰ ਅਵੇਲ ਕੀਤਾ। ਜਿਹੜੇ ਨੁਕਸਾਨ ਕੋਵਿਡ ਦੇ ਵਿੱਚ ਹੋਏ ਸੀ ਉਹਨਾਂ ਨੂੰ ਉਹ ਦੁਬਾਰਾ ਉਹਨਾਂ ਨੂੰ ਕਵਰ ਵੀ ਕੀਤਾ। ਸਰ $1 ਬਿਲੀਅਨ ਸਾਨੂੰ ਕਿਸ਼ਤ ਆਂਦੀ ਹੈ ਨਾ, ਤੇ ਅਸੀਂ ਇੱਕ ਹਫਤਾ ਲੁੱਡੀਆਂ ਪਾਉਂਦੇ ਨਹੀਂ ਥੱਕਦੇ। ਐਸੇ ਤਰ੍ਹਾਂ ਹੈ ਜੀ, ਬਿਲਕੁਲ $1 ਆ ਗਿਆ ਜੀ। ਤੇ $40 ਬਿਲੀਅਨ ਉਹਨਾਂ ਦੀ ਪਰਸੈਪਸ਼ਨ ਸੀ ਜੀ ਕਿ ਇਹ ਡਾਲਰ ਨੂੰ ਕੰਟਰੋਲ ਕਰਦੇ ਨੇ। ਉਹਨਾਂ ਨੇ ਆਪਣੀ ਬੋਟੀ ਆਸਤੇ ਲੇਲਾ ਲਾਲ ਕੀਤਾ। ਡਾਕਟਰ ਸਾਹਿਬ ਮੈਂ ਤੇ ਆ ਕਹਾਂਗਾ, ਮਾਰਕੀਟ ਜਿਹੜੀ ਹੁੰਦੀ ਹੈ ਨਾ, ਫਾਈਨੈਂਸ਼ੀਅਲ ਮਾਰਕੀਟਸ, ਇਹ ਨਿਊਜ਼ ਦੇ ਉੱਤੇ ਚੱਲਦੀ ਹੈ। ਤੁਸੀਂ ਫਾਈਨਾਂਸ ਮਿਨਿਸਟਰ ਦੇ ਬਿਆਨਾਤ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਬਾਰ-ਬਾਰ ਆ ਕਿਹਾ ਕਿ ਡਾਲਰ ਮੈਂ ਇੰਜ ਕਰ ਦਿਆਂਗਾ, 200 ਤੋਂ ਇੰਜ ਹੋ ਜਾਏਗਾ, ਸਿਰਫ ਆਪਣਾ ਹੀਰੋਇਜ਼ਮ ਸ਼ੋ ਕਰਨ ਵਾਸਤੇ। ਹੁਣ ਡਾਲਰ ਕਿਸੇ ਵੀ ਟਾਈਮ, ਡਾਕਟਰ ਸਾਹਿਬ ਇਹ ਮੈਂ ਤੁਹਾਨੂੰ ਹਕੀਕਤ ਗੱਲ ਕਰ ਰਿਹਾ, ਅੱਜ ਦਾ ਸ਼ੋਅ ਦਾ ਟਾਈਮ ਉੱਤੇ ਆ ਰਿਹਾ ਹੋਏਗਾ, 1 ਜਨਵਰੀ ਤੋਂ ਬਾਅਦ ਇਹ ਜਦੋਂ ਫਟਣਾ ਇਹਨੇ ਇਸ ਤਰ੍ਹਾਂ ਨੁਕਸਾਨ ਕਰਨਾ ਹੈ ਲੋਕਾਂ ਦਾ ਜਿੱਦਾਂ ਕਰਨ ਦਾ ਹੱਕ ਹੈ, ਕਿਉਂਕਿ ਕੈਪ ਨਹੀਂ ਕਰ ਸਕਦੇ। ਪਿਆਰੇ ਵੇਖਣ ਵਾਲਿਓ, ਤੁਹਾਨੂੰ ਪ੍ਰੋਗਰਾਮ ਦਰਸ਼ਨ ਦੇ ਵਿੱਚ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਤੁਸੀਂ ਸਾਰੇ ਹੀ ਜਾਣਦੇ ਹੋ ਸਾਡਾ ਪਿਆਰਾ ਦੇਸ਼ ਇਸ ਵੇਲੇ ਕਸੀਰੁਲ ਜਹਿਤੀ ਕਿਸਮ ਦੇ ਅਣਡਿੱਠੇ ਮੁਆਸ਼ੀ ਬੁਹਰਾਨ ਦੇ ਵਿੱਚ ਫਸਿਆ ਹੋਇਆ ਹੈ। ਕੁਝ ਵੱਡਕੇ, ਕੁਝ ਸਾਡੇ ਇਕਨੋਮਿਸਟ ਇਹ ਆਖਦੇ ਨੇ ਭਈ ਇਸ ਮੁਆਸ਼ੀ ਬੁਹਰਾਨ ਦੇ ਪਿੱਛੇ ਦਰ ਪਰਦਾ ਸਾਡੇ ਮੁਲਕ ਦਾ ਸਿਆਸੀ ਬੁਹਰਾਨ ਹੈ। ਔਰ ਜਿੰਨੀ ਦੇਰ ਤੱਕ ਸਾਡਾ ਸਿਆਸੀ ਬੁਹਰਾਨ ਹੱਲ ਨਹੀਂ ਹੋਵੇਗਾ, ਅਸੀਂ ਮੁਆਸ਼ੀ ਬੁਹਰਾਨਾਂ ਦੇ ਗਰਦਾਬ ਦੇ ਵਿੱਚ ਵੀ ਫਸੇ ਹੀ ਰਵਾਂਗੇ। ਕੱਲ੍ਹ ਸਾਡੇ ਬੜੇ ਮੁਹਤਰਮ ਤੇ ਮੁਅੱਕਰ ਵਜ਼ੀਰ ਆਜ਼ਮ ਪਾਕਿਸਤਾਨ ਨੇ ਆਪਣੀ ਸਪੀਚ ਦੇ ਵਿੱਚ ਇੱਕ ਸਟੇਟਮੈਂਟ ਦਿੱਤਾ, ਜਿਹਨੂੰ ਅੱਜ ਸਾਰੇ ਅਖਬਾਰਾਂ ਨੇ ਛਾਪਿਆ ਵੀ ਹੋਇਆ ਹੈ ਜੱਲੀ ਹਰੂਫ ਦੇ ਨਾਲ। ਮੁਹਤਰਮ ਵਜ਼ੀਰ ਆਜ਼ਮ ਹੋਰਾਂ ਦਾ ਇਹ ਆਖਣਾ ਸੀ ਕਿ ਆਵਾਮ ਨੂੰ ਪਰੇਸ਼ਾਨ ਨਹੀਂ ਹੋਣਾ ਚਾਹੀਦਾ, ਅਸੀਂ ਇਨਸ਼ਾਅੱਲਾ ਆਪਣੇ ਪਾਕਿਸਤਾਨ ਨੂੰ, ਆਪਣੀ ਆਵਾਮ ਨੂੰ ਮੁਸ਼ਕਲਾਤ ਦੇ ਵਿੱਚੋਂ ਕੱਢਾਂਗੇ। ਵਜ਼ੀਰ ਆਜ਼ਮ ਪਾਕਿਸਤਾਨ ਮੀਆਂ ਸ਼ਹਿਬਾਜ਼ ਸ਼ਰੀਫ ਹੋਰਾਂ ਦਾ ਆਖਣਾ ਸਿਰ ਮੱਥੇ ਤੇ। ਪਰ ਪਿਆਰਿਓ, ਪਿਛਲੀ ਹਕੂਮਤ ਦੇ ਵਿੱਚ ਵੀ ਸਾਡੇ ਮੁਹਤਰਮ ਸਾਬਕ ਵਜ਼ੀਰ ਆਜ਼ਮ ਜਨਾਬ ਇਮਰਾਨ ਖਾਨ ਹੋਰੀ ਵੀ ਪੌਣੇ 4 ਸਾਲ ਸਾਨੂੰ ਇਹੋ ਹੀ ਆਖਦੇ ਰਹੇ ਕਿ ਆਪਨੇ ਘਬਰਾਣਾ ਨਹੀਂ ਹੈ, ਔਰ ਅਖੀਰ ਸਾਰੀ ਕੌਮ ਨੂੰ ਘਬਰਾਉਂਦਿਆਂ ਹੀ ਛੱਡ ਕੇ ਤੇ ਆਪ ਇੱਕ ਪਾਸੇ ਜਾ ਬੈਠੇ। ਸਾਹਿਬੋ, ਸਾਡੇ ਮੁਆਸ਼ੀ ਬੁਹਰਾਨ ਦੇ ਅਸਬਾਬ ਕੀ ਨੇ, ਔਰ ਜਿਹੜੀਆਂ ਅਫਵਾਹਾਂ ਮੁਲਕ ਦੇ ਵਿੱਚ ਗਰਦਸ਼ ਕਰ ਰਹੀਆਂ ਨੇ ਕਿ ਅੱਲਾ ਨਾ ਕਰੇ ਸਾਡਾ ਪਿਆਰਾ ਪਾਕਿਸਤਾਨ ਡਿਫਾਲਟ ਹੋਣ ਨੂੰ ਜਾ ਰਿਹਾ ਹੈ, ਜਾਂ ਹੋਰ ਬਹੁਤ ਸਾਰੀਆਂ ਅਫਵਾਹਾਂ ਇਸ ਵੇਲੇ ਜ਼ੇਰੇ ਗਰਦਸ਼ ਨੇ, ਉਹਨਾਂ ਦਾ ਜਵਾਬ ਲੈਣ ਲਈ, ਮੁਆਸ਼ੀ ਬੁਹਰਾਨ ਦੇ ਅਸਬਾਬ ਕੀ ਨੇ, ਇਸ ਗੱਲ ਦਾ ਜਵਾਬ ਲੈਣ ਲਈ ਅੱਜ ਅਸੀਂ ਫੇਰ ਤੁਹਾਨੂੰ ਨਾਲ ਲੈ ਕੇ ਸਾਡੇ ਗੁਜਰਾਂਵਾਲਾ ਈਵਾਨ ਸਨਅਤ ਓ ਤਜਾਰਤ ਦੇ ਫਾਊਂਡਰਸ ਇਤਿਹਾਦ ਗੋਲਡਨ ਗਰੁੱਪ ਦੇ ਕਾਇਦ ਤੇ ਸ਼ਹਿਰ ਦੇ ਮਾਰੂਫ ਇੰਪੋਰਟਰ ਤੇ ਐਕਸਪੋਰਟਰ ਅਤਾ ਫਰੀਦ ਚੌਧਰੀ ਹੋਰਾਂ ਦੇ ਕੋਲ ਆਏ ਹਾਂ। ਉਹ ਇੱਕ ਬਾਲਗ ਨਜ਼ਰ ਮਈਸ਼ਤਦਾਨ ਵੀ ਨੇ, ਔਰ ਅਸੀਂ ਸਮਝਦੇ ਹਾਂ ਸਾਡੀ ਜਾਚੇ ਉਹਨਾਂ ਦੇ ਕੋਲ ਮੁਲਕ ਦੇ ਵਿੱਚ ਇਸ ਵੇਲੇ ਬਰਪਾ ਮੁਆਸ਼ੀ ਬੁਹਰਾਨ ਦੀਆਂ ਵਜੂਹਾਤ ਕੀ ਨੇ, ਇਸ ਗੱਲ ਦਾ ਵੀ ਜਵਾਬ ਹੈ। ਤੇ ਅਸੀਂ ਉਹਨਾਂ ਕੋਲੋਂ ਇਹ ਵੀ ਪੁੱਛਾਂਗੇ ਕਿ ਇਹਦੇ ਫਿਰ ਸਲੂਸ਼ਨਸ ਕੀ ਨੇ, ਇਹਦਾ ਹੱਲ ਕੀ ਹੈ। ਤੇ ਉਮੀਦ ਹੈ ਕਿ ਸਾਨੂੰ ਇਸ ਘਰੋਂ ਇੱਕ ਅੱਛਾ ਤੇ ਖੂਬਸੂਰਤ ਜਵਾਬ ਮਿਲ ਜਾਏਗਾ, ਜਿਹੜਾ ਨਾ ਸਿਰਫ ਸਾਡੇ ਵਾਸਤੇ ਤੇ ਸਾਰੀ ਆਵਾਮ ਦੇ ਵਾਸਤੇ ਹੱਲਾਸ਼ੇਰੀ ਦਾ ਸਬੱਬ ਹੋਵੇਗਾ, ਬਲਕਿ ਸਾਡੇ ਹੁਕਮਰਾਨਾਂ ਦੇ ਵਾਸਤੇ ਵੀ ਗੋ ਗੋਚਰਾ ਹੋਵੇਗਾ। ਸਾਡੇ ਹੁਕਮਰਾਨਾਂ ਨੂੰ ਵੀ ਉਹਨਾਂ ਗੱਲਾਂ ਦੇ ਉੱਤੇ
ਗੌਰ ਕਰਨਾ ਚਾਹੀਦਾ ਹੈ, ਕਿਉਂਕਿ ਮਸਾਇਲ ਤਾਜਰਾਂ ਦੇ ਨੇ ਔਰ ਇੱਕ ਬਿਹਤਰੀਨ ਔਰ ਪੜ੍ਹਿਆ ਲਿਖਿਆ ਔਰ ਮਈਸ਼ਤ ਨੂੰ ਸਮਝਣ ਵਾਲਾ ਤਾਜਰ ਨੁਮਾਇੰਦਾ ਤੇ ਤਾਜਰਾਂ ਦਾ ਕਾਇਦ, ਸਨਅਤਕਾਰਾਂ ਦਾ ਕਾਇਦ ਹੀ ਮਸਾਇਲ ਨੂੰ ਅੱਛੀ ਤਰ੍ਹਾਂ ਬਿਆਨ ਕਰ ਸਕਦਾ ਹੈ ਔਰ ਇਹ ਵੀ ਦੱਸ ਸਕਦਾ ਹੈ ਕਿ ਇਹ ਮਸਾਇਲ ਹੱਲ ਕਿਵੇਂ ਹੋਣਗੇ। ਤੇ ਆਓ ਫਿਰ ਸ਼ੁਰੂ ਕਰਨੇ ਆ ਗੱਲਬਾਤ ਅਤਾ ਫਰੀਦ ਚੌਧਰੀ ਹੋਰਾਂ ਦੇ ਨਾਲ। अस्सलाम वालेकुम चौधरी साहब। अस्सलाम वालेकुम। खैरियत नाल हो हजूर? अल्हम्दुलिल्लाह डॉक्टर साहब, तुसीं सुनाओ सब ठीक ठाक? अच्छा चौधरी साहब, ये दसो कि सने तुहाडे असी तो चलो पाकिस्तान दे मुतवसत तबके दे लोग हाँ, छोटे कारोबारी लोग हाँ, तुसी माशाअल्लाह वड्डे समुंदर च तैरन वाले सनअतकार भी हो, इंपोर्टर भी हो। अजकल बहुत ज़्यादा मसाइल का सामना है, बिलखसूस साडे इंपोर्टर्स नूं, एक्सपोर्टर्स नूं डॉलर जिहड़ा है उन्हें सर बड़ा परेशान किया होया है। उहदी कीमत जिहड़ी है वो सरकार दे दाअविਆਂ दे मुताबिक नहीं कंट्रोल च आ रही। हालांकि साडे मोहतरम वज़ीर खजाना ने कहा सी कि मैं इहदे ते काबू पा लांगा और इंशाअल्लाह 200 ते या 200 तो थल्ले वापस चला जाएगा। डॉलर तो बगैर चौधरी साहब किसी किस्म की ना इंपोर्ट होंदी है ना एक्सपोर्ट होंदी। तो ये किस पासे साडा पाकिस्तान जा रहा है? कोई अल्लाह पाक दे करम नाल अच्छी खबर तुहाडे कोलों सुननी चाहते हैं। पहले मौजूदा हालात दे उत्ते प्लीज़ जरा रोशनी पाओ। बहुत शुक्रिया डॉक्टर साहब तुहाडा। हमेशा की तरह तुसीं प्यार किया, साकू तशरीफ लैके आए, सानू गल करन दा मौका दिता। सर गुजारिश आ है कि इस गल दे विच कोई दो राय नहीं है कि इस टाइम मुल्क जिहड़ा साडा जैस स्टेज ते है उत्थे अज तो पहले नहीं कदी आया जी। एक तो गल सानू आ समझण दी जरूरत है जी। नॉर्मली मैं वेख्या कि की हुंदा है कि जदों रोज़ तुसी एक ही गल बार बार सुनते हो ना जी, तो उहदी अहमीयत वो नहीं रहिंदी। मैं इसलिए गल कर रहा कि मैं कई लोगों नाल डिफरेंट फोरम से जो गल कर रहा पिछले 1 महीने तो एंड ते बहुत सारी एजेंडा खत्म होने तो बाद आखिरी गल बहुत सारे लोगों की आई सी कि वो कोई गल नहीं जी, सानू तो 40 साल हो गए ने यही सुनते आ रहे हैं मुल्क डिफाल्ट होने वाला है, डिफाल्ट होने वाला है। तो लेकिन अल्लाह ने करम किया, नो डाउट अल्लाह ने करम किया और इंशाल्लाह अल्लाह अगे भी करम करेगा। लेकिन ये सानू समझण की जरूरत है कि ਇਹ वाले हालात अज तो पहले कदी नहीं आए। हाँ, ईवन ਜਦੋਂ ਤੁਸੀਂ ਐਟਮੀ ਧਮਾਕੇ ਵੀ ਕੀਤੇ ਉਦੋਂ ਵੀ ਕਦੀ ਵੀ ਮਤਲਬ ਤੁਸੀਂ ਹਿਸਟਰੀ ਦੇ ਵਿੱਚ ਉਹਦੀ ਵਜ੍ਹਾ ਹੈ ਕਿ ਅਸੀਂ ਟੈਕਨੀਕਲੀ ਐਜ਼ ਅ ਕਾਰੋਬਾਰੀ ਮੈਂ ਸਮਝਦਾ ਕਿ ਅਸੀਂ ਡਿਫਾਲਟ ਕਰ ਗਏ ਹੋਏ ਹਾਂ। अच्छा हाँ जी। लेकिन अच्छी गल आ है कि देखो हमेशा ਉਹਨੂੰ ਕਹਿੰਦੇ ਨੇ ਨਾ ਕਿ ਟੂ ਲੇਟ ਨਹੀਂ ਕਦੀ ਹੋਇਆ, ਮਤਲਬ ਕਦੀ ਹਮੇਸ਼ਾ ਜਦੋਂ ਤੁਸੀਂ ਸ਼ੁਰੂ ਕਰ ਲਓ ਉਦੋਂ ਤੋਂ ਹੀ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਜੀ। ਸਿਰਫ ਹੁਣ ਸਿਰਫ ਪਹਿਲੇ ਅਸੀਂ ਸਮਝਾਂਗੇ ਤੇ ਕੁਝ ਕਰਾਂਗੇ ਨਾ, ਪਹਿਲੇ ਅਸੀਂ ਰਿਅਲਾਈਜ਼ ਕਰਾਂਗੇ ਉਹਦਾ। ਹੁਣ ਚਲੀਏ ਕਿ ਇਹ ਸਾਡਾ ਸਭ ਤੋਂ ਪਹਿਲੇ ਜਿਹੜਾ ਸਾਡਾ ਤੁਹਾਡਾ ਪਹਿਲਾ ਕੁਐਸਚਨ ਹੈ ਕਿ ਸਾਡਾ ਇਹ ਮੁਆਸ਼ੀ ਬੁਹਰਾਨ ਦਾ ਜ਼ਿੰਮੇਦਾਰ ਕੌਣ ਹੈ ਔਰ ਇਹ ਕਿਸ ਤਰ੍ਹਾਂ ਹੋਇਆ ਹੈ, ਅਸੀਂ ਇਸ ਦਲਦਲ ਦੇ ਵਿੱਚ ਕਿਸ ਤਰ੍ਹਾਂ ਫਸ ਗਏ ਹਾਂ ਜੀ। डॉक्टर साहब अनफॉर्चुनेटली मैं ना बड़ा परेशान होना है जो कोविड तो बाद जी। मैं वेखदा ना कि दुनिया ने किस तरह तरक्की की। हुण असीं ये गल कर रहे हैं ना कि ग्लोबल असीं अक्सर टीवी ते देखते हैं, टॉक शोज़ ते वेखते हैं, साडे मिनिस्टर एडवाइज़र साहिबान डिफरेंट कह रहे होंदे ने कि जी ग्लोबल इकोनॉमी जिहड़ी है वो रिसैशन की तरफ जा रही है, बदहाली का शिकार है। वो पिछले 2-3-4 महीने नूं अगर ਕੱਢ ਦਿੱਤਾ ਜਾਏ तो कोविड तो बाद ਇਹ ਤੁਸੀਂ ਇਹ ਵੇਖੋ ਕਿ 2020 ਤੋਂ ਅਸੀਂ ਲਗਾ ਲਈਏ, 2020 ਤੋਂ ਲੈ ਕੇ ਇਹ ਤੁਸੀਂ ਇਸ ਸਾਲ ਦੇ ਮਿਡ ਤੱਕ ਜੀ ਗਲੋਬਲੀ ਹਰ ਮੁਲਕ ਦੀ ਇਕਨੋਮੀ ਗਰੋ ਕੀਤੀ ਹੈ, ਕੋਈ ਥੱਲੇ ਨਹੀਂ ਗਈ ਜੀ। ਉਹਦੀ ਵਜ੍ਹਾ ਹੈ ਸੀ ਕਿ ਇੱਕ ਕੋਵਿਡ ਦੀ ਵਜ੍ਹਾ ਤੋਂ ਇਕਨੋਮੀ ਪੂਰੀ ਦੁਨੀਆ ਦੀ ਰੁਕ ਗਈ ਸੀ। ਇੱਕ ਬਹੁਤ ਬੜਾ ਜਹਾਜ਼ ਸੀ, ਅਸੀਂ ਆਮ ਲੋਕਾਂ ਦੀ ਸਮਝ ਵਾਸਤੇ ਗੱਲ ਕਰੀਏ ਨਾਲ ਨਾ, ਜਿਹੜਾ ਰੁਕ ਗਿਆ ਸੀ। ਠੀਕ ਹੈ, ਉਹਨੂੰ ਜਦੋਂ ਚਲਾਣਾ ਹੈ ਉਹਨੇ ਰੁਕਣਾ ਵੀ ਟਾਈਮ ਲੱਗਣਾ ਹੈ, ਚਲਾਉਂਦਿਆਂ ਵੀ ਟਾਈਮ ਲੱਗਣਾ ਹੈ। ਅੱਛਾ, ਉਹ ਜਦੋਂ ਪੂਰੀ ਦੁਨੀਆ ਦੀ ਇਕਨੋਮੀ ਰੁਕੀ ਡਾਕਟਰ ਸਾਹਿਬ, ਉਹ ਤੋਂ ਬਾਅਦ ਹੁਣ ਇੱਕ ਤੋਂ ਇੱਕ ਚੀਜ਼ ਅਗਲੀ ਹੋਰ ਸਮਝਣ ਵਾਲੀ ਹੈ। ਉਹ ਸਮਝਣ ਵਾਲੀ ਆ ਹੈ ਕਿ ਜਦੋਂ ਪੂਰੀ ਦੁਨੀਆ ਇੱਕ ਹੀ ਮੁਲਕ ਦੀ ਇਕਨੋਮੀ ਦੇ ਉੱਤੇ ਜ਼ਿਆਦਾ ਰਿਲਾਈ ਕਰੇ। ਜੀ।
ਫੋਰ ਐਗਜ਼ਾਮਪਲ ਨਹੀਂ, ਹਕੀਕਤਨ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਚਾਈਨਾ ਪੂਰੀ ਦੁਨੀਆ ਦੀ 70% ਮਾਰਕੀਟ ਨੂੰ ਹੋਲਡ ਕਰ ਗਿਆ, ਇਕਨੋਮੀ ਉਹਦੀ ਜੀ ਜੀ ਦੁਨੀਆ ਦੇ ਹਰ ਕੋਨੇ 'ਚ ਉਹਦੀ ਪ੍ਰੋਡਕਟਸ ਜਾਣ ਲੱਗ ਪਈਆਂ ਜੀ ਠੀਕ ਹੈ। ਅੱਛਾ, ਅਬ ਜਦੋਂ ਉਹ ਬੰਦ ਹੋਇਆ, ਇਹ ਇਕਨੋਮਿਕਸ ਦਾ ਇੱਕ ਹੋਰ ਅਸੂਲ ਹੈ ਕਿ ਫੋਰ ਐਗਜ਼ਾਮਪਲ ਇੱਥੇ ਅਸੀਂ ਤਾਜਰ ਕੱਪੜੇ ਦੇ ਨੇ ਜਾਂ ਮੈਟਲ ਦੇ ਨੇ, ਉਹਦੇ ਵਿੱਚ ਜਿਹੜਾ ਇੱਕ ਬੜਾ ਤਾਜਰ ਹੁੰਦਾ ਹੈ ਉਹਦੇ ਨਾਲ 10 ਜਾਂ 15 ਜਾਂ 100 ਛੋਟੇ ਤਾਜਰ ਹੁੰਦੇ ਨੇ ਜੀ। ਉਹ ਜਦੋਂ ਬੜਾ ਬੰਦ ਹੁੰਦਾ ਤਾਂ ਜ਼ਾਹਰ ਹੈ ਛੋਟਾ ਆਟੋਮੈਟਿਕਲੀ ਸਭ ਤੋਂ ਪਹਿਲੇ, ਬਲਕਿ ਛੋਟੇ ਦੇ ਬੰਦ ਹੁੰਦੇ ਨੇ, ਬੜਾ ਤੇ ਘਰ ਬਹਿ ਕੇ ਵੀ ਖਾ ਲੈਂਦਾ ਜੀ ਜੀ। ਐਸੇ ਤਰ੍ਹਾਂ ਚਾਈਨਾ ਜਦੋਂ ਬੰਦ ਹੋਇਆ ਔਰ ਫਿਰ ਜਦੋਂ ਚਾਈਨਾ ਖੁੱਲਿਆ ਉਹਦੀ ਡਿਮਾਂਡ ਬੜੀ ਜੀ ਠੀਕ ਹੈ ਜੀ। ਜਦੋਂ ਇਹ ਕੋਵਿਡ ਤੋਂ ਬਾਅਦ ਦੀ ਮੈਂ ਗੱਲ ਕਰ ਰਿਹਾ, ਜਦੋਂ ਡਿਮਾਂਡ ਬੜੀ ਤੇ ਉਹਦੇ ਵਿੱਚ ਪੂਰੀ ਦੁਨੀਆ ਦੀ ਇਕਨੋਮੀਜ਼ ਨੇ ਜੋ ਕਿ ਕੋਵਿਡ 'ਚ ਸਫਰ ਕੀਤਾ ਸੀ, ਜਿੱਦਾਂ ਅਸੀਂ ਪਾਕਿਸਤਾਨ ਨੇ ਕੀਤਾ, ਪੂਰੀ ਦੁਨੀਆ ਨੇ ਕੀਤਾ, ਉਹਨਾਂ ਨੇ ਰਿਵਾਈਵ ਕੀਤਾ, ਉਹ ਓਪਰਚੁਨਿਟੀ ਯੂਜ਼ ਕੀਤੀ। ਹੁਣ ਉਹਦੀ ਮੈਂ ਮਿਸਾਲ ਤੁਹਾਨੂੰ ਦਿੰਦਾ, ਚਾਈਨਾ ਦੀ ਸਿਰਫ ਕਾਪਰ ਦੀ ਇੰਪੋਰਟ $40 ਬਿਲੀਅਨ ਦੀ ਇੱਕ ਸਾਲ ਦੀ ਰਿਕੁਆਇਰਮੈਂਟ ਹੈ ਜੀ ਠੀਕ ਹੈ ਜੀ। ਚਾਈਨਾ ਦੀ ਕੋਵਿਡ ਤੋਂ ਬਾਅਦ, ਕੋਵਿਡ ਤੋਂ ਫੌਰਨ ਬਾਅਦ ਉਹਨਾਂ ਦੀ ਆਪਣੇ ਮੁਲਕ ਦੇ ਵਿੱਚ ਇੱਕ ਕਮੋਡਿਟੀ ਤਾਂਬੇ ਦੀ $40 ਅਰਬ ਦੀ ਇੰਪੋਰਟ ਦੀ ਡਿਮਾਂਡ ਸੀ। ਵਾਹ। ਔਰ ਇਹ ਡਿਮਾਂਡ ਮੈਂ ਨਹੀਂ ਤੁਹਾਨੂੰ ਕਹਿ ਰਿਹਾ, ਮੇਰੇ ਕੋਲ ਐਸੇ ਹੀ ਦਫ਼ਤਰ ਦੇ ਵਿੱਚ ਚਾਈਨੀਜ਼ ਕੌਂਸਲਰ ਬਦਰ ਜ਼ਮਾਨ ਸਾਹਿਬ ਦੇ ਨਾਲ ਮੀਟਿੰਗ ਹੋਈ ਔਰ ਉਸ ਟਾਈਮ ਦੇ ਐਡਵਾਈਜ਼ਰ ਟੂ ਪ੍ਰਾਈਮ ਮਿਨਿਸਟਰ ਰਜ਼ਾਕ ਦਾਊਦ ਸਾਹਿਬ, ਜਿਹੜੇ ਸੈਕਟਰੀ ਕਾਮਰਸ ਹੈ ਨੇ ਅੱਜ ਵੀ, ਸਾਲੇ ਫਾਰੂਕੀ ਸਾਹਿਬ, ਉਹ ਅੱਜ ਵੀ ਉਹੀ ਹੈ ਨੇ, ਉਹਨਾਂ ਨੂੰ ਅਸੀਂ ਇਹ ਸਾਰੀ ਗੱਲ ਦੱਸੀ। ਉਹ ਮੀਟਿੰਗ ਦਾ ਏਜੰਡਾ ਕੁਝ ਹੋਰ ਸੀ ਲੇਕਿਨ ਉਹਦੇ ਵਿੱਚ ਇਹ ਚੀਜ਼ ਵੀ ਸ਼ਾਮਿਲ ਸੀ ਕਿ ਜੀ ਇਹ $40 ਅਰਬ ਦੀ ਡਿਮਾਂਡ ਨਿਕਲੀ ਹੈ, ਇਹਨੂੰ ਸਾਨੂੰ ਕੈਚ ਕਰਨਾ ਚਾਹੀਦਾ, ਇਹਨੂੰ ਫੜਨਾ ਚਾਹੀਦਾ। ਐਸੇ ਤਰ੍ਹਾਂ ਡਿਫਰੈਂਟ ਕਮੋਡਿਟੀ ਸੀ, ਐਸੇ ਤਰ੍ਹਾਂ ਐਲੂਮੀਨੀਅਮ ਸੀ, ਐਸੇ ਤਰ੍ਹਾਂ ਫਿਨਿਸ਼ ਪ੍ਰੋਡਕਟਸ ਦੇ ਵਿੱਚ ਵੀ ਸੀ, ਪੂਰੀ ਦੁਨੀਆ 'ਚ ਡਿਮਾਂਡ ਨਿਕਲੀ ਜੀ। ਅੱਛਾ, ਉਹਦੇ ਵਿੱਚ ਇੰਡੀਆ ਵਰਗੇ ਮੁਲਕਾਂ ਨੇ, ਮਲੇਸ਼ੀਆ ਵਰਗੇ ਮੁਲਕਾਂ ਨੇ, ਥਾਈਲੈਂਡ ਵਰਗੇ ਮੁਲਕਾਂ ਨੇ ਉਹ ਚਾਈਨਾ ਦੀ ਉਸ ਡਿਮਾਂਡ, ਉਸ ਓਪਰਚੁਨਿਟੀ ਨੂੰ ਅਵੇਲ ਕੀਤਾ। ਉਹਦੀ ਇੱਕ ਹੋਰ ਰੀਜ਼ਨ ਵੀ ਸੀ ਕਿ 2018 ਦੇ ਵਿੱਚ ਚਾਈਨਾ ਨੇ ਆਪਣੀ ਉਹਨੂੰ ਕਰਨ ਵਾਸਤੇ, ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਪੂਰੇ ਮੁਲਕ ਦੇ ਵਿੱਚ ਇੰਡਸਟਰੀਅਲ ਰॉ ਮਟੀਰੀਅਲ ਜਿਹੜਾ ਹੈ, ਰॉ ਮਟੀਰੀਅਲ ਦੀ ਸ਼ਕਲ 'ਚ ਉਹ ਬੈਨ ਕਰ ਦਿੱਤਾ। ਅੱਛਾ, ਉਹ ਇੰਪੋਰਟ ਨਹੀਂ ਸੀ ਹੋ ਸਕਦਾ, ਇੰਪੋਰਟ ਨਹੀਂ ਸੀ ਹੋ ਸਕਦਾ, ਇੰਪੋਰਟ ਹੋ ਸਕਦਾ ਸੀ ਲੇਕਿਨ ਰॉ ਮਟੀਰੀਅਲ ਦੀ ਸ਼ਕਲ 'ਚ ਨਹੀਂ। ਉਹਨਾਂ ਦਾ ਮਕਸਦ ਆ ਹੈਗਾ ਸੀ ਕਿ ਰॉ ਮਟੀਰੀਅਲ ਆਂਦਾ ਹੈ, ਉਹ ਸਾਡੇ ਮੁਲਕ ਦੇ ਵਿੱਚ ਇੱਥੇ ਗਲਦਾ ਹੈ, ਸਾਡੇ ਮੁਲਕ 'ਚ ਧੂਆਂ ਹੁੰਦਾ ਹੈ, ਬਾਹਰੋਂ ਹੀ ਉਹ ਮੈਲਟ ਹੋ ਕੇ ਆਏ, ਮਹਿੰਗਾ ਆ ਜਾਏਗਾ ਠੀਕ ਹੈ, ਤੇ ਇੱਥੇ ਅਸੀਂ ਇੰਪੋਰਟ ਕਰਕੇ ਉਹਨੂੰ ਡਰਾ ਕਰਕੇ ਆਪਣੀ ਇੰਡਸਟਰੀ ਜੋ ਉਹਨੂੰ ਚਾਹੀਦਾ, ਲੇਕਿਨ ਆਪਣੇ ਮੁਲਕ ਦੇ ਵਿੱਚ ਫਜ਼ਾਈ ਆਲੂਦਗੀ ਨਹੀਂ ਕਰਾਂਗੇ। ਲੇਕਿਨ ਡਾਕਟਰ ਸਾਹਿਬ, ਇਹ ਵੀ ਇੱਥੇ ਵੀ ਇੱਕ ਹੋਰ ਗੱਲ ਸਮਝਣ ਵਾਲੀ ਹੈ। 2000 ਇਹ ਚੀਜ਼ ਚਾਈਨਾ ਨੇ 2018 ਦੇ ਵਿੱਚ ਜਾ ਕੇ ਕੀਤੀ। ਉਹਦੀ ਵਜ੍ਹਾ ਸੀ ਕਿ ਉਹਨਾਂ ਦੇ ਕੋਲ ਹਰ ਚੀਜ਼ ਦੀ ਇੱਕ ਸਟੇਜਿਸ ਹੁੰਦੀ ਹੈ ਨਾ। ਹੁਣ ਉਹਨਾਂ ਦੀ ਇੰਡਸਟਰੀ ਗਰੋ ਇਤਨੀ ਕਰ ਗਈ ਸੀ, ਉਹਨਾਂ ਦੀ ਇਕਨੋਮੀ ਹੀਟ ਅਪ ਇਤਨੀ ਕਰ ਗਈ ਸੀ, ਉਹਨਾਂ ਉਹਨੂੰ ਕੂਲ ਡਾਊਨ ਵੀ ਕੀਤਾ ਔਰ ਉਹਨਾਂ ਨੇ ਆਪਣੇ ਉਸ ਮਈਰ ਲੈਣੇ ਸ਼ੁਰੂ ਕਰ ਦਿੱਤੇ ਜਿਹੜਾ ਕਿ ਇੱਕ ਤੁਸੀਂ ਇਹ ਸਮਝਦੇ ਹੋ ਕਿ ਖਾਂਦਾ ਪੀਂਦਾ ਬੰਦਾ, ਇੱਕ ਭੁੱਖਾ ਬੰਦਾ ਜਦੋਂ ਹੁੰਦਾ ਹੈ, ਉਹਦਾ ਸਭ ਤੋਂ ਪਹਿਲੇ ਆ ਹੁੰਦਾ ਹੈ ਕਿ ਯਾਰ ਮੈਂ ਆਪਣਾ ਰਿਜ਼ਕ ਲੈ ਕੇ ਆਵਾਂ, ਫਿਰ ਹੁੰਦਾ ਹੈ ਕਿ ਬੱਚਿਆਂ ਦਾ ਰਿਜ਼ਕ ਜਿਹੜਾ ਸੇਵ ਕਰਾਂ, ਕੋਈ ਉਹ ਤੋਂ ਬਾਅਦ ਫਿਰ ਆਪਣੀ ਸਿਹਤ ਵੱਲ ਤਵੱਜੋ ਦੇਣਾ ਸ਼ੁਰੂ ਕਰ ਦਿੱਤਾ। ਐਸੇ ਤਰ੍ਹਾਂ ਹੀ ਤੁਸੀਂ ਮੁਲਕ ਨੂੰ ਸਮਝ ਲਓ, ਚਾਈਨਾ ਨੇ ਇਹੀ ਕੰਮ ਕੀਤਾ। ਉਹਦੀ ਉਸ ਚੀਜ਼ ਤੋਂ ਬਾਅਦ ਉਸ ਚੀਜ਼ ਦਾ ਹੁਣ ਇਹਦਾ ਮਤਲਬ ਕੀ ਸੀ ਕਿ ਕੋਈ ਵੀ ਕਮੋਡਿਟੀ ਹੈ ਉਹ ਨੇਬਰਿੰਗ ਕੰਟਰੀਜ਼ ਜਿਹੜੇ ਚਾਈਨਾ ਦੇ ਜਾਂ ਈਵਨ ਯੂਰਪ ਅਮਰੀਕਾ ਵੀ, ਉੱਥੋਂ ਉਹ ਪ੍ਰੋਸੈਸ ਹੋਣ ਲੱਗ ਪਈ ਔਰ ਉਹ ਚਾਈਨਾ ਉਹਨੂੰ ਬਾਏ ਕਰਨ ਲੱਗ ਪਿਆ ਜੀ। ਠੀਕ, ਉਹਦੇ ਬਦਲੇ 'ਚ ਉਹ ਚੀਜ਼ਾਂ ਬਣਾ ਕੇ ਮੈਨੂਫੈਕਚਰ ਕਰਕੇ ਤੇ ਉਹਨਾਂ ਮੁਲਕਾਂ 'ਚ ਐਕਸਪੋਰਟ ਕਰਨ ਲੱਗ ਪਿਆ, ਫਿਰ ਐਕਸਪੋਰਟ ਹੋ ਜਾਂਦੀਆਂ। ਅੱਛਾ, ਹੁਣ ਉਹਨਾਂ ਇਹ ਚੀਜ਼ ਇੰਡੀਆ ਨੇ ਰਿਅਲਾਈਜ਼ ਕੀਤੀ ਕਿ ਇਹ ਓਪਰਚੁਨਿਟੀ ਹੈ। ਜ਼ਾਹਰ ਹੈ ਜੇ ਸਾਡਾ ਚਾਈਨੀਜ਼ ਕਾਉਂਸਲਰ ਸਾਨੂੰ ਆ ਕਹਿਣ ਡਿਆ ਤੇ ਇੰਡੀਆ ਦੇ ਵੀ ਜਿਹੜਾ ਚਾਈਨੀਜ਼ ਕਾਉਂਸਲਰ ਨੇ ਉਹਨਾਂ ਨੂੰ ਦੱਸਦੇ ਹੋਣਗੇ, ਕਮਰਸ਼ੀਅਲ ਕਾਉਂਸਲਰ। ਉਹਨਾਂ ਦੀ ਗਵਰਨਮੈਂਟ ਨੇ ਕੀ ਕੀਤਾ, ਉਹਨਾਂ ਨੂੰ ਸਬਸਿਡਾਈਜ਼ ਕੀਤਾ, ਟੈਰਿਫ ਦੇ ਵਿੱਚ ਆਪਣੇ ਮਾਮਲਾ ਜੋ ਕਰ ਸਕਦੇ ਸੀ ਉਹਨਾਂ ਨੇ ਕੀਤਾ, ਰੈਗੂਲੇਟਰੀ ਡਿਊਟੀਆਂ ਸੀ ਜੋ ਕਰ ਸਕਦੇ ਸੀ ਕੀਤਾ, ਠੀਕ ਹੈ, ਰਿਫੰਡਸ ਦੇ ਵਿੱਚ ਉਹਨਾਂ ਨੂੰ ਫੈਸਿਲਿਟੇਟ ਕੀਤਾ। ਉਹਦਾ ਨਤੀਜਾ ਨਿਕਲਿਆ ਕਿ ਉਹਦੀ ਕੋਈ, ਮੈਨੂੰ ਹੁਣ ਐਗਜ਼ੈਕਟ ਇਹ ਵਾਲੀ ਫਿਗਰ, ਪਹਿਲੀ ਐਗਜ਼ੈਕਟ ਤੁਹਾਨੂੰ ਮੈਂ ਦੱਸੀਆਂ, ਐਗਜ਼ੈਕਟ ਨਹੀਂ ਹੈ ਲੇਕਿਨ ਅਰਾਊਂਡ ਅਬਾਊਟ 1/3 ਹਿੱਸਾ ਉਹਦਾ ਇੰਡੀਆ ਲੈ ਗਿਆ।
ਵਾਹ ਵਾਹ। ਠੀਕ ਹੈ, ਇੰਡੀਆ ਨੇ ਬਹੁਤ ਐਕਸਪੋਰਟ ਕੀਤੀ, ਇਹ ਮੇਰਾ ਰਫ ਆਈਡੀਆ ਹੈ। ਉਹ ਜਿਹੜੀ ਚਾਈਨਾ ਦੀ ਡਿਮਾਂਡ ਸੀ ਉਹਦਾ 1/3 ਹਾਂਜੀ। ਇੰਡੀਆ ਲੈ। ਫਿਰ ਅੱਛਾ, ਨਾਲ ਜਿਹੜਾ ਮਲੇਸ਼ੀਆ ਬਹੁਤ ਬੜੀ ਇੰਡਸਟਰੀ ਡਿਵੈਲਪ ਹੋ ਗਈ। ਠੀਕ ਹੈ, ਇਸ ਤਰ੍ਹਾਂ ਲੋਕਾਂ ਨੇ ਉਹ ਫਾਇਦਾ ਉਠਾਇਆ, ਮੁਲਕਾਂ ਨੇ ਫਾਇਦਾ ਉਠਾਇਆ। ਜਿਹੜੇ ਨੁਕਸਾਨ ਕੋਵਿਡ ਦੇ ਵਿੱਚ ਹੋਏ ਸੀ ਉਹਨਾਂ ਨੂੰ ਉਹ ਦੁਬਾਰਾ ਉਹਨਾਂ ਨੂੰ ਕਵਰ ਵੀ ਕੀਤਾ। ਵਾਹ। ਠੀਕ ਹੈ ਜੀ, ਫਿਰ ਆਪਣੇ ਪੈਰਾਂ ਤੇ ਉਹਨਾਂ ਦੀ ਮਈਸ਼ਤ ਖਲੋ ਗਈ। ਔਰ ਇਹ ਸਨਅਤ ਜਿਹੜੀ ਹੈ ਸਾਡੇ ਮੁਲਕ 'ਚ ਵੀ ਬੜੀ ਕਾਫੀ ਸੀ ਸਰ। ਹੁਣ ਆਜੋ, ਹੁਣ ਇਹ ਬੇਸਿਕਲੀ ਹੁਣ ਅਸੀਂ ਕੀ ਕੀਤਾ ਜੀ, ਇਹ ਤੇ ਸੀ, ਉਹਨਾਂ ਨੇ ਕੀ ਕੀਤਾ? ਅਸੀਂ ਇਹ ਕੀਤਾ ਹੈ ਕਿ ਜਦੋਂ ਅਸੀਂ ਇਹ ਦੱਸਿਆ, ਗਵਰਨਮੈਂਟ ਨੂੰ ਦੱਸਿਆ, ਉਹਦੀ ਵਜ੍ਹਾ ਵੀ ਆ ਬਣੀ ਕਿ ਬੇਸਿਕਲੀ ਜਿਹੜਾ ਅਸੀਂ ਮੈਟਲ ਇੰਪੋਰਟ ਕਰਦੇ ਸੀ ਨਾ, ਰॉ ਮਟੀਰੀਅਲ, ਉਹਨੂੰ ਮੈਨੂਫੈਕਚਰ ਕਰਕੇ ਲੋਕਲ ਇੰਡਸਟਰੀ ਨੂੰ ਦੇ ਕੇ ਅਸੀਂ ਬਾਕੀ ਐਕਸਪੋਰਟ ਕਰਦੇ ਸੀ। ਲੋਕਲ ਇਹ ਬਹੁਤ ਵੈਲਿਊਡ ਆਈਟਮ ਹੈ। ਔਰ ਇਹ ਇਸ ਤਰ੍ਹਾਂ ਦੀ ਹੈ ਕਿ ਤੁਸੀਂ ਲੋਕਲ ਇੰਡਸਟਰੀ ਜਿੰਨਾ ਇੰਪੋਰਟ ਹੁੰਦਾ ਹੈ ਨਾ, ਉਹ ਡਾਟਾ ਸਾਡੇ ਕੋਲ ਮੌਜੂਦ ਹੈ, ਉਹ ਮੈਂ ਦਿੱਤਾ ਵੀ ਡਿਫਰੈਂਟ ਜਗ੍ਹਾ ਤੇ, FBR ਔਰ ਡਿਫਰੈਂਟ ਜਗ੍ਹਾ ਤੇ ਵੀ ਉਹ ਦਿੱਤਾ ਕਿ 2019-2020 ਦੇ ਵਿੱਚ ਇਤਨੇ ਲੱਖ ਟਨ ਸਾਡਾ ਇੱਕ ਕਮੋਡਿਟੀ ਹੈ ਕੰਪਰੈਸਰ, ਉਹ ਇੰਪੋਰਟ ਹੋਇਆ। ਇਤਨੇ ਲੱਖ ਟਨ ਸਾਡੀ ਦੂਜੀ ਕਮੋਡਿਟੀ ਹੈ, ਉਹ ਇੰਪੋਰਟ, ਸਾਰਾ ਡਾਟਾ ਦੇ ਨਾਲ। ਔਰ ਲੋਕਲ ਇੰਡਸਟਰੀ ਦੀ ਜਿਹੜੀ ਡਿਮਾਂਡ ਸੀ ਉਹ ਅਸੀਂ ਵੇਖੀ, ਉਹੀ ਉਹਨਾਂ ਨੂੰ ਦੱਸੀ ਕਿ ਸਾਡੀ ਲੋਕਲ ਇੰਡਸਟਰੀ ਦੀ 10% ਵੀ ਨਹੀਂ ਹੈ, ਬਾਕੀ ਤੇ ਅਸੀਂ ਇਹਨੂੰ ਐਕਸਪੋਰਟ ਕਰਕੇ ਦੇਖੋ ਇਤਨਾ ਰੈਵਨਿਊ ਲੈ ਕੇ ਆ ਰਹੇ ਹਾਂ। ਔਰ ਨਾਲ ਇਹ ਦੱਸਿਆ ਕਿ ਅਸੀਂ, ਔਰ ਮੈਨੂੰ ਯਾਦ ਹੈ 92 ਦਾ ਅੱਜ ਵੀ ਮੇਰਾ, ਮੈਂ ਤੁਹਾਨੂੰ ਕਹੋਗੇ ਮੈਂ ਲਿੰਕ ਥੱਲੇ ਦੇ ਦੇਣਾ, 92 ਦੇ ਵਿੱਚ ਮੇਰਾ ਮਾਰਨਿੰਗ ਸ਼ੋਅ 'ਚ ਉਹਨਾਂ ਮੈਨੂੰ ਬੁਲਾਇਆ ਔਰ ਪੂਰਾ ਮੈਂ ਪ੍ਰੋਗਰਾਮ ਉੱਥੇ ਵੀ 92 ਨਿਊਜ਼ ਦਾ ਪ੍ਰੋਗਰਾਮ ਸੀ, ਉਹ 'ਚ ਸਾਰਾ ਦੱਸਿਆ ਕਿ ਜੀ ਸਾਡਾ ਇਤਨਾ ਪੋਟੈਂਸ਼ੀਅਲ ਮਾਰਕੀਟ, ਇਤਨੀ ਬੜੀ ਮਾਰਕੀਟ ਹੈ, ਇਹਨੂੰ ਅਸੀਂ ਕੈਚ ਕਰ ਸਕਦੇ ਹਾਂ। ਲੇਕਿਨ ਉਹ ਦਿਨ ਗਿਆ, ਅੱਜ ਆਇਆ, ਕਿਸੇ ਪੁੱਛਿਆ ਹੀ ਨਹੀਂ। ਅੱਛਾ, ਹੁਣ ਇਹ ਸਿਰਫ ਇੱਕ ਐਗਜ਼ਾਮਪਲ ਦੇ ਰਹੇ ਹਾਂ। ਐਸੇ ਤਰ੍ਹਾਂ ਹੀ ਸਿਰਫ ਮੈਟਲ ਨਹੀਂ, ਓਵਰਆਲ ਇੰਡਸਟਰੀ ਦਾ ਇਹਨਾਂ ਚੂਜ਼ ਹੀ ਨਹੀਂ ਕੀਤਾ। ਦੇਖੋ, ਚਾਹੀਦਾ ਸੀ ਕਿ ਪਹਿਲੇ ਤੇ ਇੱਕ ਤੇ ਹੁੰਦਾ ਹੈ ਕਿ ਓਪਰਚੁਨਿਟੀ ਤੁਸੀਂ ਉਹਨੂੰ ਅਵੇਲ ਕਰਦੇ ਹੋ। ਇਹ ਮੈਂ ਉਹ ਗੱਲ ਕਰ ਰਿਹਾ ਜਿਹੜੀ ਆਈਡੀਅਲ ਹੈ ਜੀ। ਅਸੀਂ ਉੱਥੇ ਤੱਕ ਖੈਰ ਪਹੁੰਚੇ ਹੀ ਨਹੀਂ। ਅਸੀਂ ਕੋਸ਼ਿਸ਼ ਕਰਦੇ ਰਹੇ ਹਾਂ ਕਿ ਚਲੋ ਅਸੀਂ ਆਪਣੇ ਤੌਰ ਤੇ ਇਹਨਾਂ ਨੂੰ ਕਹੀਏ, ਸਮਝਾਉਣ ਦੀ ਕੋਸ਼ਿਸ਼ ਕਰੀਏ, ਆਗਾਹੀ ਦਈਏ ਕਿ ਜੀ ਇਟਸ ਅ $40 ਬਿਲੀਅਨ। ਅਸੀਂ ਨਹੀਂ ਕਹਿ ਰਹੇ, ਚਾਈਨੀਜ਼ ਕੌਂਸੂਲੇਟ ਕਹਿ ਰਿਹਾ ਹੈ, ਬਦਰ ਜ਼ਮਾਨ ਸਾਹਿਬ, ਮੈਂ ਅੱਜ ਵੀ ਨਾਮ ਜਗ੍ਹਾ ਜਗ੍ਹਾ ਉਹਦਾ ਕੋਟ ਕਰਦਾ। ਠੀਕ ਹੈ, ਤੁਸੀਂ ਪੁੱਛੋ, ਸਾਨੂੰ ਹੈਲਪ ਆਊਟ ਕਰੋ, ਬੜੀ ਮਾਰਕੀਟ ਹੈ ਸਰ। $1 ਬਿਲੀਅਨ ਸਾਨੂੰ ਕਿਸ਼ਤ ਆਉਂਦੀ ਹੈ ਨਾ, ਤੇ ਅਸੀਂ ਇੱਕ ਹਫਤਾ ਲੁੱਡੀਆਂ ਪਾਉਂਦੇ ਨਹੀਂ ਥੱਕਦੇ। ਐਸੇ ਤਰ੍ਹਾਂ ਹੈ ਜੀ, ਬਿਲਕੁਲ $1 ਬਿਲੀਅਨ ਆ ਗਿਆ ਜੀ, ਤੇ $40 ਬਿਲੀਅਨ। ਔਰ ਉਹਦੇ ਵਿੱਚ ਵੀ ਤੁਸੀਂ ਇਹ ਵੇਖੋ ਕਿ $1 ਬਿਲੀਅਨ ਤੋਂ ਜ਼ਿਆਦਾ ਦੀ ਉਦੋਂ ਐਕਸਪੋਰਟ ਹੋਈ ਸੀ ਜਦੋਂ ਸਾਡੀ ਇੱਥੇ ਕਾਨਫਰੰਸ ਹੋਈ। ਉਹ ਵੀ ਫੇਸਬੁੱਕ ਤੇ ਪਈ ਹੈ 2020 ਦੀ, ਉਹਦਾ ਵੀ ਲਿੰਕ ਲੈ ਲੈਣਾ ਆਨਲਾਈਨ, ਸਾਰੀ ਫੇਸਬੁੱਕ ਦੇ ਉੱਤੇ ਪਈ ਹੈ, ਸੋਸ਼ਲ ਮੀਡੀਆ ਬਾਕੀ ਵੀ। ਉਹਦੇ ਵਿੱਚ ਵੀ ਇਹਨਾਂ ਨੂੰ ਦੱਸਿਆ ਕਿ ਸਰ ਗੁਜ਼ਾਰਿਸ਼ ਹੈਗੀ ਹੈ ਕਿ ਸਾਡਾ, ਤੁਸੀਂ ਇਹ ਵੇਖੋ ਕਿ ਅਸੀਂ, ਸਾਡੀ ਐਸੋਸੀਏਸ਼ਨ ਉਦੋਂ ਰਜਿਸਟਰਡ ਵੀ ਨਹੀਂ ਸੀ, ਅਸੀਂ ਕੋਈ 20-25 ਲੋਕ ਹੋਵਾਂਗੇ ਮੈਕਸਿਮਮ ਹੀ ਨਹੀਂ ਸੀ, ਤੇ ਦੇਖੋ $1 ਬਿਲੀਅਨ ਤੋਂ ਉੱਤੇ ਦਾ ਤੁਹਾਨੂੰ ਦੇ ਰਹੇ ਹਾਂ ਅਸੀਂ। ਇਹ ਗੱਲ ਸਾਰੀ ਦੱਸੀ, ਔਨ ਰਿਕਾਰਡ ਹੈ, ਸੋਸ਼ਲ ਮੀਡੀਆ ਤੇ ਪਈ ਹੈ, ਲੇਕਿਨ ਉਹਦੇ ਵੱਲ ਕਿਸੇ ਧਿਆਨ ਨਹੀਂ ਦਿੱਤਾ। ਇਹ ਗਵਰਨਮੈਂਟ ਆਂਦੀ ਜਾਂਦੀ, ਉਹ ਆਪਣਾ ਮਾਮਲਾ। ਅੱਛਾ, ਹੁਣ ਉਹ ਗਵਰਨਮੈਂਟ ਆਉਣ ਜਾਣ ਵਾਲਾ ਵੀ ਸੁਣ ਲਓ। ਹੋਇਆ ਕੀ ਕਿ ਇਹਨਾਂ ਤੇ ਜੋ ਕੀਤਾ ਉਹ ਕੀਤਾ ਹੀ ਕੀਤਾ, ਸਾਰਿਆਂ ਸਾਹਮਣੇ ਸੀ। ਜਦੋਂ ਦੂਸਰੀ ਗਵਰਨਮੈਂਟ ਆਈ, ਉਹਦੇ ਵਿੱਚ ਸਭ ਤੋਂ ਬੜਾ ਨੁਕਸਾਨ ਕੀ ਹੋਇਆ ਕਿ ਇਹਨਾਂ ਦੇ ਟੈਨਿਓਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਡਾਲਰ ਚਲੇ ਗਿਆ 200, ਇੰਟਰਬੈਂਕ ਦੀ 245 ਅੱਗੇ ਤੱਕ ਚਲੇ ਗਿਆ ਸੀ, 45-50 ਤੱਕ। ਅੱਛਾ, ਮੈਂ ਖਿਆਲ 45 ਤੱਕ ਪਹੁੰਚ ਗਿਆ ਸੀ। ਗਵਰਨਮੈਂਟ ਚੇਂਜ ਹੋਈ, ਇਸਾਕ ਡਾਰ ਸਾਹਿਬ ਆ ਗਏ, ਵਜ਼ੀਰ ਖਜ਼ਾਨਾ ਸਾਹਿਬ, ਉਹਨਾਂ ਜੁਆਇਨ ਕੀਤਾ। ਹੁਣ ਇੱਥੇ ਆ ਕੇ ਜ਼ਿਆਦਾ ਪ੍ਰੋਬਲਮ ਹੁੰਦਾ ਹੈ ਕਿ ਇੱਕ ਤੇ ਆਲਰੇਡੀ ਅਸੀਂ ਸਫਰ ਕਰ ਰਹੇ ਸੀ, ਰੁਪਿਆ ਦੀ ਵੈਲਿਊ ਹੋ ਰਿਹਾ ਸੀ, ਬਿਜ਼ਨਸਮੈਨ ਨੁਕਸਾਨ ਕਰ ਰਿਹਾ ਸੀ, ਓਵਰਆਲ ਅਨਸਰਟਨ, ਗੈਰ ਯਕੀਨੀ ਦੀ ਸੂਰਤ ਹਾਲ ਸੀ, ਪੋਲੀਟੀਕਲ ਅਨਸਟੇਬਿਲਿਟੀ ਸੀ, ਇਹ ਸਾਰੇ ਫੈਕਟਰ ਨਾਲ ਚੱਲ ਰਹੇ ਨੇ। ਉਸ ਸਾਈਡ ਤੋਂ ਸਾਡੇ ਜਿਹੜੇ ਨੇ ਇੱਕ ਆਂਦੇ ਨੇ ਵਜ਼ੀਰ ਖਜ਼ਾਨਾ ਸਾਹਿਬ, ਉਹਨਾਂ ਦੀ ਇੱਕ ਪਰਸੈਪਸ਼ਨ ਹੈ, ਜਿੱਦਾਂ ਫੁੱਲ ਦੀ ਖੁਸ਼ਬੂ ਹੁੰਦੀ ਹੈ ਨਾ, ਇੰਜ ਹਰ ਬੰਦੇ ਦੀ ਇੱਕ ਹੁੰਦੀ ਹੈ। ਉਹਨਾਂ ਦੀ ਪਰਸੈਪਸ਼ਨ ਸੀ ਜੀ ਕਿ ਡਾਲਰ ਨੂੰ ਕੰਟਰੋਲ ਕਰਦੇ ਨੇ। ਉਹਨਾਂ ਨੇ ਆਪਣੀ ਬੋਟੀ ਆਸਤੇ ਲੇਲਾ ਲਾਲ ਕੀਤਾ। ਡਾਕਟਰ ਸਾਹਿਬ, ਮੈਂ ਤੇ ਆ ਕਹਾਂਗਾ, ਉਹਦੀ ਵਜ੍ਹਾ ਹੈ ਕਿ ਇੱਥੇ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ। ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀ ਨਾ ਡਾਕਟਰ ਸਾਹਿਬ, ਤੇ ਸਾਡਾ ਇੱਕ ਦੋਸਤ ਸੀ, ਉਹ ਕੋ ਇੱਕ ਪੁਰਾਣੀ FX ਹੁੰਦੀ ਸੀ ਜੀ, ਉਹ ਮੇਰੇ ਕੋਲ ਇੱਕ, ਮੈਨੂੰ ਵਾਲਾ ਸਾਹਿਬ ਨੇ ਮੇਰਾਨ ਲੈ ਕੇ ਦਿੱਤੀ ਹੋਈ ਸੀ, ਨਵੀਂ ਉਦੋਂ ਆਈ ਸੀ। ਮੇਰੇ ਕੋਲ ਉਹ ਸਾਰੇ ਮੰਗਦੇ ਸੀ ਨਵੀਂ ਕਰਕੇ, ਮੈਂ ਦਿੰਦਾ ਨਹੀਂ ਸੀ, ਤੇ ਮੈਂ ਕਹਿੰਦਾ ਸੀ ਉਹਦੀ ਮੈਂ ਤੈਨੂੰ ਲੈ ਦਿੰਦਾ। ਉਹ ਬੜਾ ਖੁਸ਼ ਹੋ ਕੇ ਦਿੰਦਾ ਸੀ। ਉਹਦੀ ਗੱਡੀ ਨਹੀਂ ਸੀ ਕੋਈ ਲੈ ਕੇ ਜਾਂਦਾ ਸਿਵਾਏ 2 ਬੰਦਿਆਂ ਤੋਂ। ਉਹਦੀ ਵਜ੍ਹਾ ਸੀ ਕਿ ਉਹ ਗੱਡੀ ਉਹਨਾਂ ਦੇ ਕੋਲ ਪਿਛਲੇ 10-8-9 ਸਾਲ ਤੋਂ ਸੀ, ਸ਼ੁਰੂ ਤੋਂ ਘਰ ਦੀ ਸੀ।
ਉਹਨਾਂ ਨੂੰ ਪਤਾ ਸੀ ਇਹ ਜਿੱਥੇ ਬੰਦ ਹੁੰਦੀ ਹੈ ਨਾ, ਇੱਥੇ ਕਾਰਬੋਰੇਟਰ 'ਚ ਇੰਜ ਕਰੀਏ ਫੂਕ ਮਾਰੀਏ ਟੁਰ ਪੈਂਦੀ ਇਹਦਾ ਪਲੱਗ ਇੰਜ ਕਰੀਏ ਇੰਜ ਟੁਰ ਪੈਂਦਾ। ਤੇ ਕੋਈ ਦੂਜਾ ਬੰਦਾ ਲੈ ਕੇ ਜਾਂਦਾ ਸੀ ਤੇ ਕਿਲੋਮੀਟਰ ਨਹੀਂ ਸੀ ਟੁਰਦੀ, ਤੇ ਉਹ ਸਾਰਾ ਸ਼ਹਿਰ ਲਈ ਫਿਰਦੇ ਸੀ। ਐਗਜ਼ੈਕਟਲੀ ਇਹ ਇਕਨੋਮੀ ਦੀ ਸੂਰਤ ਹਾਲ ਡਾਰ ਸਾਹਿਬ ਦੇ ਨਾਲ ਸੀ ਕਿ ਡਾਰ ਸਾਹਿਬ ਨੋ ਡਾਊਟ ਐਕਸਪੀਰੀਅੰਸ ਮੇਰੀ ਨਜ਼ਰ 'ਚ, ਮੈਂ ਐਜ਼ ਅ ਕਾਰੋਬਾਰੀ, ਕਿਉਂਕਿ ਮੈਂ 23 ਸਾਲ ਹੋ ਗਏ ਮੈਨੂੰ ਕਾਰੋਬਾਰ ਕਰਦਿਆਂ ਜੀ, ਮੈਂ ਵੇਖਿਆ ਕਿ ਨੋ ਡਾਊਟ ਉਹ ਸਮਝਦੇ ਨੇ ਇਕਨੋਮੀ ਦੀ ਸੂਰਤ ਹਾਲ ਨੂੰ। ਓਬਵੀਅਸਲੀ ਫਾਈਨਾਂਸ ਮਿਨਿਸਟਰ ਰਹਿ ਚੁੱਕੇ ਹੋਏ ਨੇ, ਇੱਕ ਵਸੀ ਤਜਰਬਾ ਹੈ। ਲੇਕਿਨ ਸਰ ਉਹ ਜਿਹੜੀ ਗੱਡੀ ਸੀ ਨਾ, ਉਹ ਪਹਿਲੇ ਇਹਨਾਂ ਕੋਲ ਚੱਲ ਜਾਂਦੀ ਸੀ, ਤਾਰਾਂ ਆ ਕੇ ਇੱਧਰ ਲਾ ਕੇ ਉੱਧਰ ਲਾ ਕੇ, ਇਹਨੂੰ ਅਸੀਂ ਕਹਿੰਦੇ ਨੇ ਸੇਠ ਕਲਚਰ, ਆਪਣੇ ਜ਼ੇਨ ਦੇ ਹਿਸਾਬ ਦੇ ਨਾਲ ਆਰਟੀਫਿਸ਼ਲੀ ਉਹਨੂੰ ਫੜ, ਉਹਨੂੰ ਕਰ, ਉਧਰੋਂ ਪੈਸੇ ਫੜ, ਜੁਗਾੜ ਕੋਈ ਨਾ ਕੋਈ ਲਾ ਲੈਂਦਾ। ਜਿੱਦਾਂ ਤੁਸੀਂ ਇੱਕ ਬਿਜ਼ਨਸਮੈਨ ਇੱਕ ਬੰਦ ਇੰਡਸਟਰੀ ਨੂੰ ਚਲਾਉਣ ਦੀ ਕੋਸ਼ਿਸ਼ ਕਰਦੇ ਨਾ, ਤੇ ਕੁਝ ਐਸੇ ਹੁੰਦੇ ਨੇ ਕਿ ਜਿਹੜੇ ਮਜ਼ੀਦ ਫਾਰਗ ਹੋ ਜਾਂਦੇ ਨੇ, ਕੁਝ ਐਸੇ ਹੁੰਦੇ ਨੇ ਜਿਹੜੇ ਉਜਾੜ ਨੂੰ ਹੀ ਚਲਾ ਲੈਂਦੇ ਨੇ, ਜੇਬ 'ਚ ਧੇਲਾ ਨਾ ਹੋਵੇ। ਡਾਰ ਸਾਹਿਬ 'ਚ ਇਹ ਅਹਿਲੀਅਤ ਹੈ ਵੇ, ਲੇਕਿਨ ਗੁਜ਼ਾਰਿਸ਼ ਆ ਹੈਗੀ ਹਾਲਾਤ ਉਹ ਨਹੀਂ ਹੈ। ਅਹਿਲੀਅਤ ਜਿੰਨੀ ਮਰਜ਼ੀ ਹੋਵੇ, ਦੇਖੋ ਤੁਹਾਡੇ ਕੋਲ ਹੋਵੇ ਹੀ ਕੱਖ ਨਾ, ਮੁਰਦਾ ਘੋੜੇ ਤੇ ਕਦੀ ਸਵਾਰੀ ਹੋਈ ਹੈ ਡਾਕਟਰ ਸਾਹਿਬ? ਹੁਣ ਗੁਜ਼ਾਰਿਸ਼ ਹੈਗੀ ਹੈ ਕਿ ਇਸਹਾਕ ਡਾਰ ਸਾਹਿਬ ਨੇ ਆ ਕੇ ਉਹ ਆਪਣੀ ਉਹ ਇੱਜ਼ਤ ਰੱਖਣ ਵਾਸਤੇ, ਪਰਸੈਪਸ਼ਨ ਰੱਖਣ ਵਾਸਤੇ ਡਾਲਰ ਨੂੰ ਆਰਟੀਫਿਸ਼ਲੀ ਕੈਪ ਕੀਤਾ। ਜਦੋਂ ਤੁਸੀਂ ਇੰਟਰੋ ਦੇ ਰਹੇ ਸੀ, ਤੁਸੀਂ ਇਹ ਗੱਲ ਕੀਤੀ ਕਿ ਡਾਲਰ ਇਹਨਾਂ ਕੋ ਥੱਲੇ ਨਹੀਂ ਆਇਆ, ਹਾਲਾਂਕਿ ਇਹ ਹਕੀਕਤ ਇਹਦੇ ਬਰਅਕਸ ਹੈਗੀ ਜਿਹੜੀ ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ। ਦੇਖੋ ਗੁਜ਼ਾਰਿਸ਼ ਹੈਗੀ ਹੈ ਕਿ ਜਾਂ ਤੇ ਆ ਹੁੰਦਾ ਕਿ ਤੁਹਾਡੇ ਕੋਲ ਕੋਈ ਪੈਸੇ ਉਧਾਰੇ ਦੇ ਦਿੰਦਾ, ਛੱਡੋ ਤੁਸੀਂ ਸੋਰਸ ਕੋਈ ਨਹੀਂ ਹੋ ਹੀ ਨਹੀਂ ਸਕਦਾ ਸਾਕੋ, ਹਾਲੇ ਤੇ ਪੋਸੀਬਲ ਹੀ ਨਹੀਂ ਨਾ ਇੰਨੀ ਜਲਦੀ, ਉਧਾਰੇ ਕੋਈ ਦੇ ਦਿੰਦਾ, ਕਿਉਂਕਿ ਤੋਂ ਕੋਈ ਸਾਊਦੀ ਅਰਬ ਸਾਨੂੰ 5 ਅਰਬ ਡਾਲਰ, 1 ਅਰਬ ਉਧਰੋਂ ਆ ਜਾਂਦਾ, 2 ਅਰਬ ਚਾਈਨਾ ਤੋਂ ਕੁਛ ਆ ਜਾਂਦਾ, ਫਿਰ ਤੇ ਚਲੋ ਕੁਝ ਸਮਝ ਆਂਦਾ ਕਿ ਡਾਲਰ ਇੱਥੇ ਥੋੜਾ ਥੱਲੇ ਆਇਆ ਹੈ, ਸਟੇਬਲਾਈਜ਼ ਹੋ ਜਾਏਗਾ। ਸਭ ਤੋਂ ਪਹਿਲੇ ਡਾਕਟਰ ਸਾਹਿਬ ਨੇ, ਡਾਰ ਸਾਹਿਬ ਨੇ ਆ ਕੇ ਨਾ ਉਹ ਲੱਤ ਮਾਰੀ ਕਿ ਮੈਂ ਆਹੀ ਵਾਲੀ ਗੱਲ ਕਿ ਜੀ ਮੈਂ ਕਰਾਂਗਾ। ਉਹਦੇ ਨਾਲ ਕੀ ਹੋਇਆ ਕਿ ਜਿਹੜਾ ਲੋਕਾਂ ਨੇ 245 ਰੁਪਏ ਦੇ ਵਿੱਚ ਇੰਪੋਰਟ ਕੀਤੀ ਹੋਈ ਸੀ, ਜਾਂ 245 ਦੇ 46 ਦੇ ਹਿਸਾਬ ਦੇ ਨਾਲ ਐਕਸਪੋਰਟ ਕੀਤੀ ਹੋਈ ਸੀ, ਇੱਕਦਮ ਡਾਲਰ ਉਹ ਉਸ ਪੈਨਿਕ ਦੀ ਵਜ੍ਹਾ ਤੋਂ, ਐਕਚੁਅਲ ਨਹੀਂ ਸੀ, ਇੱਕ ਦਫਾ ਉਹ ਸੱਟ ਮਾਰੀ, ਲੋਕਾਂ ਦਾ ਅਰਬਾਂ ਰੁਪਇਆ 225 ਤੋਂ ਡਿੱਗਿਆ 215 ਤੱਕ ਆ ਗਿਆ। ਇੰਟਰ ਹੋਇਆ ਈਵਨ ਇਸ ਤੱਕ ਜਦੋਂ ਥੱਲੇ ਆ ਰਿਹਾ ਸੀ, ਵੁੱਡ ਯੂ ਬਲੀਵ ਕਿ ਇੰਟਰਬੈਂਕ ਹੁੰਦਾ ਸੀ 220 ਤੇ ਮਾਰਕੀਟ 'ਚ ਚੱਲਣ ਡਿਆ ਹੁੰਦਾ ਸੀ ਬਾਹਰ ਦੁਬਈ ਬੇਸ਼ੱਕ 214 ਰੁਪਏ ਲੈ ਲਓ, 15 ਰੁਪਏ ਚੱਲ ਰਿਹਾ ਸੀ, ਯਾਨੀ ਕਿ ਇਹ ਪਰਸੈਪਸ਼ਨ ਬਣ ਗਈ ਸੀ, ਠੀਕ ਹੈ। ਲੇਕਿਨ ਆਰਟੀਫਿਸ਼ੀਅਲ ਸੀ ਨਾ, ਪਤਾ ਸੀ ਜਿਹੜਾ ਸਰ ਉੱਤੇ ਬੈਠਾ ਹੁੰਦਾ ਉਹਨੂੰ ਤੇ ਨਜ਼ਰ ਆ ਰਿਹਾ ਹੁੰਦਾ ਹੈ ਨਾ, ਜਿਹੜਾ ਪਾਲਿਸੀ ਬਣਾ ਰਿਹਾ ਹੁੰਦਾ, ਇਹਨਾਂ ਨੂੰ ਤੇ ਪਤਾ ਸੀ ਸਾਡੇ ਕੋਲ ਕੱਖ ਨਹੀਂ ਹੈ, ਅਸੀਂ ਕੀ ਕਰ ਰਹੇ ਹਾਂ, ਉਹ ਨੁਕਸਾਨ ਕੀਤਾ। ਹੁਣ ਉਹ ਨੁਕਸਾਨ ਕਰਕੇ ਡਾਲਰ ਜਿੱਥੇ ਤੱਕ ਥੱਲੇ ਆ ਸਕਦਾ ਸੀ ਨਾ, ਅਫਵਾਹਾਂ ਦੇ ਕੇ, ਟੀਵੀ 'ਚ ਬਿਆਨ ਦੇ ਕੇ, ਗੱਲਾਂ ਦੇ ਨਾਲ ਥੱਲੇ ਲਿਆਣਾ ਇਹਨੂੰ ਕਹਿੰਦੇ ਨੇ। ਗੱਲਾਂ ਨਾਲ ਕਿੰਨਾ ਕੁ ਆ ਸਕਦਾ? ਗੱਲਾਂ ਨਾਲ ਉਨਾ ਕੀ ਆ ਸਕਦਾ ਸੀ ਜਿੰਨਾ ਉਹਦੀ ਵਜ੍ਹਾ। ਗੱਲਾਂ ਨਾਲ ਵੀ ਕਿਉਂ ਆ ਜਾਂਦਾ ਡਾਕਟਰ ਸਾਹਿਬ? ਮਾਰਕੀਟ ਜਿਹੜੀ ਹੁੰਦੀ ਹੈ ਨਾ, ਫਾਈਨੈਂਸ਼ੀਅਲ ਮਾਰਕੀਟਸ, ਇਹ ਨਿਊਜ਼ ਦੇ ਉੱਤੇ ਚੱਲਦੀ ਹੈ, ਰਿਊਮਰਸ ਦੇ ਉੱਤੇ ਚੱਲਦੀ ਹੈ। ਬਿਲਕੁਲ ਐਸਾ ਹੀ। ਤੁਸੀਂ ਕੋਈ ਇੱਕ ਬਿਆਨ ਦਿੰਦੇ ਹੋ, ਅਮਰੀਕਾ ਦਾ ਪ੍ਰੈਜ਼ੀਡੈਂਟ ਇੱਕ ਬਿਆਨ ਖਿੜਕੀ ਖੋਲ ਕੇ ਇੰਜ ਕਰਕੇ ਕੋਈ ਇਸ਼ਾਰਾ ਹੀ ਕਰਦੇ ਨਾ, ਤੇ ਅਰਬਾਂ ਰੁਪਏ ਦੀ ਮਾਰਕੀਟ ਜਾਂ ਉੱਤੇ ਚਲੇ ਜਾਂਦੀ ਹੈ ਜਾਂ ਥੱਲੇ ਆ ਜਾਂਦੀ ਹੈ। ਐਸਾ ਹੀ ਹੈ ਜੀ। ਤੁਸੀਂ ਫਾਈਨਾਂਸ ਮਿਨਿਸਟਰ ਦੇ ਬਿਆਨਾਤ ਦੀ ਗੱਲ ਕਰ ਰਹੇ ਹੋ ਕਿ ਉਹਨਾਂ ਨੇ ਬਾਰ-ਬਾਰ ਆ ਕਿਹਾ ਕਿ ਡਾਲਰ ਮੈਂ ਇੰਜ ਕਰ ਦਿਆਂਗਾ, 200 ਤੋਂ ਇੰਜ ਹੋ ਜਾਏਗਾ, ਸਿਰਫ ਆਪਣਾ ਹੀਰੋਇਜ਼ਮ ਸ਼ੋ ਕਰਨ ਵਾਸਤੇ, ਠੀਕ ਹੈ। ਮੈਂ ਬਾਰ-ਬਾਰ ਆ ਕਹਾਂਗਾ, ਅਹਿਲੀਅਤ ਦੀ ਗੱਲ ਨਹੀਂ ਹੋ ਰਹੀ ਇੱਥੇ ਹੋ ਰਹੀ ਸੀ ਕਿ ਤੁਹਾਡਾ ਉਸ ਟਾਈਮ ਦੇ ਉੱਤੇ ਮੌਕਾ ਹੈ ਇਹ ਚੀਜ਼ਾਂ। ਹੁਣ ਇਹ ਉਹ ਅਹਿਲੀਅਤ ਨੂੰ ਤੁਸੀਂ ਕੀ ਕਰੋਗੇ ਕਿ ਜਿਹੜੀ ਅਹਿਲੀਅਤ ਤੁਹਾਡੀ ਆਪਣੀ ਜ਼ਾਤ ਦੇ ਉੱਤੇ ਮੁਕੱਦਮ ਆ ਜਾਏ। ਹੁਣ ਤੁਹਾਨੂੰ ਪਤਾ ਹੋਏ ਕਿ ਇਹ ਮੈਂ ਗਲਤ ਕਰ ਰਿਹਾ, ਇਹਨਾਂ ਨੇ ਡਾਲਰ ਨੂੰ ਕੈਪ ਕਰ ਲਿਆ। ਹੁਣ ਡਾਲਰ ਕਿਸੇ ਵੀ ਟਾਈਮ, ਡਾਕਟਰ ਸਾਹਿਬ ਇਹ ਮੈਂ ਤੁਹਾਨੂੰ ਹਕੀਕਤ ਗੱਲ ਕਰ ਰਿਹਾ, ਅੱਜ ਦਾ ਸ਼ੋਅ ਦਾ ਟਾਈਮ ਉੱਤੇ ਆ ਰਿਹਾ ਹੋਏਗਾ, ਆ 1 ਜਨਵਰੀ ਤੋਂ ਬਾਅਦ ਇਹ ਜਦੋਂ ਫਟਣਾ, ਇਹਨੇ ਇਸ ਤਰ੍ਹਾਂ ਨੁਕਸਾਨ ਕਰਨਾ ਹੈ ਲੋਕਾਂ ਦਾ ਜਿੱਦਾਂ ਕਰਨ ਦਾ ਹੱਕ ਹੈ, ਕਿਉਂਕਿ ਕੈਪ ਨਹੀਂ ਕਰ ਸਕਦੇ। ਇਹ ਇਹਨਾਂ ਨੂੰ ਵੀ ਪਤਾ ਹੈ, ਸਾਡੇ ਵਰਗੇ ਲੋਕਾਂ ਨੂੰ ਵੀ ਪਤਾ ਹੈ ਕਿ ਬੇਸਿਕਲੀ ਸਾਡੇ ਕੋਲ ਨਹੀਂ ਹੈ ਫ੍ਰੀ ਫਲੋਟ। ਹੁਣ ਇਹਦੇ ਬਰਕਸ ਹੋਇਆ ਕੀ ਇਹਨਾਂ ਨੇ, ਹੁਣ ਕਿਉਂਕਿ ਡਾਲਰ ਕੈਪ ਕਰ ਲਿਆ, ਇਹਨੂੰ ਵਧਣ ਨਹੀਂ ਦੇਣਾ, ਉਹਦੇ ਨਾਲ ਕੀ ਹੋਇਆ ਕਿ ਹੁਣ ਜ਼ਾਹਰ ਹੈ ਪੱਲੇ ਤੇ ਕੁਝ ਹੈ ਨਹੀਂ, ਕੀ ਕਰੀਏ? ਫਿਰ ਕੀ ਕੀਤਾ? ਇੰਪੋਰਟ ਬੰਦ ਕਰਤੀ। ਹੁਣ ਜਦੋਂ ਬੰਦ ਕੀਤੀ ਡਾਕਟਰ ਸਾਹਿਬ, ਉਦੋਂ ਇਹ ਨਹੀਂ ਵੇਖਿਆ ਕਿ ਇਹ ਬੰਦ ਕਰਨ 'ਚ ਫਾਇਦਾ ਹੈ ਜਾਂ ਨੁਕਸਾਨ ਹੈ। ਉਹ ਇੰਪੋਰਟ ਵੀ ਬੰਦ ਕਰ ਦਿੱਤੀ, ਅਕ੍ਰੋਸ ਦਾ ਬੋਰਡ ਬੰਦ ਕਰ ਦਿੱਤੀ। ਅਕ੍ਰੋਸ ਦਾ ਬੋਰਡ ਆ ਕਹਿ ਦਿੱਤਾ ਕਿ ਜੀ ਫੂਡ ਆਈਟਮਸ ਆਉਣਗੀਆਂ। ਹੁਣ ਫੂਡ ਆਈਟਮਸ 'ਚ ਨਿਊਟਰੇਲਾ ਵੀ ਆਣ ਡਿਆ, 90% ਲਗਜ਼ਰੀ ਆਈਟਮਸ ਆਣੀਆਂ ਫੂਡ ਦੇ ਵਿੱਚ, ਉਹਨੂੰ ਅਲਾਓ ਕਰ ਦਿੱਤਾ। ਆਇਲ ਨੂੰ ਅਲਾਓ ਕਰ ਦਿੱਤਾ, ਬਾਕੀ ਸਭ ਸ਼ੈ ਬੰਦ ਕਰ ਦਿੱਤੀ।
ਯਾਨੀ ਕਿ ਮੁਲਕ ਪੂਰਾ ਹੀ ਬੰਦ ਕਰ ਦਿੱਤਾ। ਪਾਲਿਸੀ ਕੀ ਕੀਤੀ ਕਿ ਜੀ ਜ਼ੇਨ 'ਚ ਕੀ ਹੈ, ਉਹ ਜਿਹੜੀ ਹੁਣ ਤੱਕ ਚੱਲ ਰਹੀ ਹੈ, ਜਿਹਦੇ IMF ਵੀ ਖਿਲਾਫ ਹੈ, ਜਿਹਦੇ ਬਹੁਤ ਜ਼ਿਆਦਾ ਇਹਦੇ ਇਸ ਮਾਮਲੇ 'ਚ ਮੈਂ ਮੁਫਤਾ ਇਸਮਾਈਲ ਦੇ ਨਾਲ ਹੈ। ਉਹ ਇਹ 'ਚ ਦੋ ਸਕੂਲ ਆਫ ਥਾਟ ਨੇ, एक इसाक डार साहब ਦਾ ਸਕੂਲ ਆਫ ਥਾਟ ਹੈ, ਇੱਕ ਮੁਫਤਾ ਇਸਮਾਈਲ ਸਾਹਿਬ ਦਾ ਹੈ। ਇਸ ਮਾਮਲੇ 'ਚ ਮੈਂ ਮੁਫਤਾ ਇਸਮਾਈਲ ਸਾਹਿਬ ਦੇ ਨਾਲ ਹੈ। ਉਹਦਾ ਬਿਲਕੁਲ ਉਹਦੀ ਅਪਰੋਚ ਬਿਲਕੁਲ ਠੀਕ ਹੈ। ਉਹ ਅਪਰੋਚ ਕੀ ਹੈ ਕਿ ਤੁਸੀਂ ਜਿਹੜਾ ਹੈ ਡਾਲਰ ਨੂੰ ਫ੍ਰੀ ਛੱਡ ਦਿਓ, ਓਪਨ ਛੱਡੋ, ਕੈਪ ਨਾ ਕਰੋ। ਹਾਂ, ਪਿਕ ਐਂਡ ਚੂਜ਼ ਕਰੋ। ਪਿਕ ਐਂਡ ਚੂਜ਼ ਕੀ ਹੈ ਕਿ ਤੁਸੀਂ ਆ ਵੇਖੋ ਕਿ ਇਹ ਲਗਜ਼ਰੀ ਆਈਟਮਸ ਹੈ, ਬੰਦ ਹੋਣੀ ਚਾਹੀਦੀ ਹੈ ਬਿਲਕੁਲ। ਉਹ 'ਚ ਮੈਂ ਕਹਿੰਦਾ ਡਿਊਟੀ ਵੀ ਨਹੀਂ ਹੋਣੀ ਚਾਹੀਦੀ, ਕਿਉਂਕਿ 500% ਤੁਸੀਂ ਬੈਨ ਕਰੋ ਬਿਲਕੁਲ, ਫॉर द ਟਾਈਮਿੰਗ ਬੈਨ ਕਰ ਦਿਓ। ਉਹ ਆਈਟਮਸ ਮੰਗਵਾਓ ਜਿਹੜਾ ਰॉ ਮਟੀਰੀਅਲ ਹੈ, ਜਿੰਨਾ ਇੰਡਸਟਰੀ ਚੱਲੇ, ਤੁਹਾਡੇ ਮੁਲਕ ਦੀ ਘਰ ਦੀ ਜ਼ਰੂਰਤ ਪੂਰੀ ਹੋਵੇ, ਉਤਲਾ ਤੁਸੀਂ ਐਕਸਪੋਰਟ ਕਰ ਦਿਓ। ਹੁਣ ਇਹ ਕੀ ਪਾਲਿਸੀ ਹੈ ਕਿ ਲਸਣ ਅਦਰਕ ਤੇ ਆਂਡੇ ਹੈ, ਐਗਰੀਕਲਚਰ ਮੁਲਕ ਹੋ ਤੁਸੀਂ, ਲਸਣ ਅਦਰਕ ਆਂਦਾ ਰਹੇ ਤੇ ਰॉ ਮਟੀਰੀਅਲ ਆਵੇ ਕੋਈ ਨਾ, ਔਰ ਐਗਰੀਕਲਚਰ ਮੁਲਕ ਹੋ। ਮਤਲਬ ਇਹ ਕੀ ਪਾਲਿਸੀਜ਼ ਨੇ ਡਾਕਟਰ ਸਾਹਿਬ? ਕੋਈ ਚੀਜ਼ ਬਣਾਉਣ ਤੋਂ ਪਹਿਲੇ ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਦਿੱਤੀ ਹੈ ਕਿ ਇੱਕ ਕਮੋਡਿਟੀ ਦੇ ਵਿੱਚ ਮਾਰਕੀਟ ਇਹਨਾਂ ਕੋ ਮਾਰਜਨ $40 ਬਿਲੀਅਨ ਸੀ, ਉਹਦੇ ਵਿੱਚੋਂ ਇਹਨਾਂ ਨੇ ਕੁਝ ਨਹੀਂ ਲਿਆ ਸੀ ਆਪ ਹੀ ਅੱਜ ਤੱਕ। ਉਹ ਜਿਹੜਾ $2-2.5 ਬਿਲੀਅਨ ਹੁਣ ਤੱਕ $3 ਬਿਲੀਅਨ ਹੋਇਆ ਹੋਣਾ, ਮੈਂ ਐਗਜ਼ੈਕਟਲੀ ਪ੍ਰਾਲ ਡਾਟਾ ਕਢਾ ਕੇ ਤੁਹਾਨੂੰ ਦੱਸਾਂ। ਜੇ ਇਹ ਦਿੰਦੇ ਤੇ ਅਸੀਂ ਕਿੰਨਾ ਸਟੇਕ ਲੈਂਦੇ? ਇਹ ਕਮੋਡਿਟੀ ਐਲੂਮੀਨੀਅਮ ਡਿਫਰੈਂਟ, ਉਹਦੀ ਮੇਰੇ ਖਿਆਲ $10 to $15 ਬਿਲੀਅਨ ਦੀ ਸ਼ਾਇਦ ਉਹਦੀ ਮਾਰਕੀਟ ਸੀ, ਅਸੀਂ $600 ਮਿਲੀਅਨ ਕਰ ਰਹੇ ਸੀ। ਔਰ ਐਡਾ ਵੱਡੀ ਆਪਰਚੁਨਿਟੀ ਇਹਨਾਂ ਵੇਲ ਸਿਰਫ ਹੈ। ਮਤਲਬ ਸਾਡੇ ਕੋਲ ਤੇ ਨੇਬਰਿੰਗ ਕੰਟਰੀ ਸਾਡਾ ਜਿਹੜਾ ਸਾਨੂੰ ਸਪੋਰਟ ਵੀ ਕਰਦਾ ਹੈ, ਬਹੁਤ ਸਾਰੀ ਚੀਜ਼ਾਂ ਹੈ ਸਾਡੇ। ਤੁਸੀਂ ਇਤਨੇ ਕੈਪੇਬਲ ਲੋਕ ਉੱਥੇ ਜਾ ਕੇ ਬਿਠਾਏ ਨੇ, ਉਹ ਤੁਹਾਨੂੰ ਉੱਥੋਂ ਮਾਰਕੀਟ ਰਿਸਰਚ ਕਰਕੇ ਡਿਮਾਂਡਸ ਘੱਲਦੇ ਨੇ, ਤੁਸੀਂ ਉਹਨਾਂ ਦੇ ਫਿਰ ਕੰਨ ਨਹੀਂ ਧਰਦੇ। ਫਿਰ ਜਦੋਂ ਅਸੀਂ ਦੱਸਦੇ ਫਿਰ ਬੜੀ ਇੱਥੇ ਇੰਟਰਸਟ ਸੀ ਚਾਈਨਾ ਦਾ, ਚਾਈਨਾ ਨੇ ਬੜਾ ਖੁਸ਼ ਹੋ ਕੇ ਸਾਨੂੰ ਵੈਲਕਮ ਕਰਨਾ ਸੀ, ਲੇਕਿਨ ਇਹਨਾਂ ਦੀਆਂ ਪਾਲਿਸੀਜ਼ ਐਸੀਆਂ ਨੇ। ਅੱਛਾ, ਇੱਕ ਚੋ ਸਾਹਿਬ ਇਹ ਗੱਲ ਦੱਸੋ ਕਿ ਦੇਖੋ ਐਡੀ ਲੰਮੀ ਜੰਗ ਤੋਂ ਬਾਅਦ ਅਫਗਾਨਿਸਤਾਨ ਜਿਹੜਾ ਹੈ, ਉਹਦੇ ਰੁਪਏ ਦਾ ਨਾਂ ਅਫਗਾਨੀ ਹੈ, ਉੱਥੇ ਅੱਜ ਵੀ ਡਾਲਰ ਜਿਹੜਾ ਨਾ ਜੀ ਉਹ 88 ਅਫਗਾਨੀ ਦਾ। ਇਸੇ ਤਰ੍ਹਾਂ ਇੰਡੀਆ ਦੇ ਵਿੱਚ 82 ਰੁਪਏ ਜਿਹੜਾ ਹਿੰਦੁਸਤਾਨੀ ਰੁਪਇਆ, ਉਹਦੇ 82 ਰੁਪਏ ਦਾ ਡਾਲਰ ਹੈ। ਬੰਗਲਾਦੇਸ਼ ਵਿੱਚ ਸਰ ਜਿਹੜਾ 95 ਯਾਨੀ ਕਿ 95% ਉਹਨਾਂ ਦੀ ਜਿਹੜੀ ਕਰੰਸੀ। ਸਾਡਾ ਸਰ ਜਿਹੜਾ ਇਹਨਾਂ ਕੋਲੋਂ ਕਾਬੂ ਹੀ ਨਹੀਂ ਆ ਰਿਹਾ। ਚਲੋ ਇੱਕ ਤੇ ਤੁਸੀਂ ਉਹ ਵੀ ਵਜ੍ਹਾ ਦੱਸੀ ਕਿ ਸਾਡੀਆਂ ਜਿਹੜੀਆਂ ਨੇ ਨਾ ਪਾਲਿਸੀਜ਼ ਐਸੀਆਂ ਨੇ ਕਿ ਜਿਹੜੀਆਂ ਸਨਅਤ ਦੁਸ਼ਮਣ ਨੇ, ਤਜਾਰਤ ਦੁਸ਼ਮਣ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਕਿਹੜੇ ਵੇਲੇ ਕਿਹੜਾ ਕੰਮ ਕਰਨਾ ਹੈ ਤੇ ਉਹਦੇ 'ਚੋਂ ਕਿਸ ਤਰ੍ਹਾਂ ਕੌਮ ਨੂੰ ਜਾਂ ਮੁਲਕ ਨੂੰ ਫਾਇਦਾ ਹੋ ਸਕਦਾ ਹੈ। ਇਹਦੇ ਵਿੱਚ ਡਾਕਟਰ ਸਾਹਿਬ ਤੁਹਾਡੀ ਗੱਲ ਨੂੰ ਐਡਅਪ ਕਰਦਾ ਚਲਾਂ, ਤੁਹਾਡਾ ਇਹੀ ਜਿਹੜਾ ਕੁਐਸਚਨ ਇੱਥੇ ਐਂਡ ਅਪ ਹੋ ਰਿਹਾ ਹੈ ਕਿ ਇਹਨਾਂ ਕੀਤਾ। ਇੱਕ ਤੇ ਇਹ ਵਾਲੀ ਗੱਲ ਹੋ ਗਈ, ਦੂਸਰਾ ਤੁਸੀਂ ਆ ਵੇਖੋ ਕਿ ਤੁਸੀਂ ਇੱਥੋਂ ਨਿਕਲਦੇ ਹੋ, ਤੁਹਾਡਾ ਖੈਰ। ਸਰ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਕਹਿਣੀ ਚਾਹਨਾ, ਮੇਰਾ ਪਲੀਜ਼ ਕੁਐਸਚਨ ਵਿੱਚ ਐਡ ਕਰ ਲਓ। ਗੁਜ਼ਾਰਿਸ਼ ਇਹ ਵੇ ਨਾ ਕਿ ਜਿਸ ਤਰ੍ਹਾਂ ਦੇ ਪੜ੍ਹੇ ਲਿਖੇ ਸਨਅਤਕਾਰ ਤੁਸੀਂ ਹੋ ਸਾਡੇ ਮੁਲਕ ਨੂੰ ਮੁਯੱਸਰ ਨੇ, ਇੱਥੇ ਇਹਨਾਂ ਦੇ ਕਹਿਣ ਦੇ ਬਕੌਲ ਕਿ ਜੀ ਬੜੇ ਬੜੇ ਵੱਡੇ ਇਹਨਾਂ ਕੋਲ ਇਕੋਨੋਮਿਸਟ ਨੇ, ਬੜੇ ਬੜੇ ਵੱਡੇ ਮੁਆਸ਼ੀ ਜਿਹੜੇ ਨੇ ਉਹ ਤਜਜ਼ੀਆ ਨਗਾਰ ਨੇ, ਔਰ ਉਹ ਬੜੇ ਮਨਸੂਬੇ ਬਣਾ ਸਕਦੇ ਨੇ, ਸਨਅਤ ਦੋਸਤ ਬਣਾ ਸਕਦੇ ਨੇ, ਮੁਲਕ ਨੂੰ ਅੱਗੇ ਲੈ ਕੇ ਜਾ ਸਕਦੇ ਨੇ। ਇਹਦੇ ਮੁਕਾਬਲੇ ਤੇ ਚੌਧਰੀ ਸਾਹਿਬ ਅਫਗਾਨਿਸਤਾਨ ਦੇ ਵਿੱਚ ਤੇ ਲੋਕ ਜਿਹੜੇ ਨੇ ਸਾਦੇ ਲੋਕ ਨੇ, ਲੇਕਿਨ ਉਹਨਾਂ ਆਪਣੀ ਕਰੰਸੀ ਜਿਹੜੀ ਹੈ ਨਾ ਸਰ, ਉਹਨੂੰ ਇੱਕ ਜਗ੍ਹਾ ਦੇ ਉੱਤੇ ਮੁਸਤਹਕਮ ਰੱਖਿਆ। ਹੁਣ ਉਹਨਾਂ ਇੱਕ ਨਵਾਂ 2 ਮਹੀਨੇ ਪਹਿਲੇ ਇੱਕ ਸਰਕੂਲਰ ਉਹਦੀ ਗੌਰਮੈਂਟ ਨੇ ਜਾਰੀ ਕੀਤਾ ਸੀ ਕਿ ਪਾਕਿਸਤਾਨੀ ਰੁਪਏ 'ਚ ਅੱਗੇ ਉੱਥੇ ਤਜਾਰਤ ਹੁੰਦੀ ਸੀ। ਹੁਣ ਸਰ ਉਹਨਾਂ ਨੇ ਆਖਿਆ ਕਿ ਜਿਹਦੇ ਕੋਲ ਪਾਕਿਸਤਾਨੀ ਰੁਪਇਆ ਹੈ ਜਾਂ ਕਰੰਸੀ ਪਾਕਿਸਤਾਨੀ ਥੋੜ੍ਹੀ ਬਹੁਤੀ ਜਿਹਦੇ ਕੋਲ ਵੀ, ਉਹਨਾਂ ਇੱਕ ਟਾਈਮ ਲਿਮਟ ਦੇ ਦਿੱਤੀ ਹੈ ਕਿ ਉਹਦੇ ਵਿੱਚ ਉਹ ਵਾਪਸ ਗੌਰਮੈਂਟ ਨੂੰ ਜਮ੍ਹਾਂ ਕਰਾਓ ਜਾਂ ਪਾਕਿਸਤਾਨ 'ਚ ਭੇਜ ਦਿਓ, ਅਦਰਵਾਈਜ਼ ਉੱਥੇ ਦੇਖੋ ਜੀ ਡਾਲਰ 'ਚ ਸਾਰਾ ਕੰਮ ਹੋ ਰਿਹਾ। ਸਾਡੇ ਮੁਲਕ ਨੂੰ ਕਹਿੰਦੇ ਨੇ ਤੁਹਾਡੇ ਵਰਗੇ ਲਾਇਕ ਲੋਕ ਕਿ ਅਫਗਾਨ ਟ੍ਰਾਂਜ਼ਿਟ ਜਿਹੜੀ ਟ੍ਰੇਡ ਹੈ ਉਹਨੇ ਬੜਾ ਸਖਤ ਨੁਕਸਾਨ ਪਹੁੰਚਾਇਆ। ਇੰਡੀਆ ਉੱਥੇ ਬੈਠ ਕੇ ਸਾਡਾ ਡਾਲਰ ਖਰੀਦ ਰਿਹਾ। ਸਾਡਾ ਇੱਥੋਂ ਡਾਲਰ ਹਰ ਮਹੀਨੇ 2000 ਅਰਬ ਡਾਲਰ ਅਫਗਾਨਿਸਤਾਨ ਜਾ ਰਿਹਾ, ਸਮਗਲ ਹੋ ਰਿਹਾ ਸਰ, ਸਮਗਲ ਹੋ ਰਿਹਾ। ਇਹ ਗੌਰਮੈਂਟ ਤੁਸੀਂ ਕਿੱਥੇ ਵੇਖਦੇ ਹੋ? ਕਿਧਰ ਦਿਸਦੀ ਨਹੀਂ ਖਲੋਤੀ। ਚਲੋ ਜੇ ਇਹਨਾਂ ਕੋਲੋਂ ਡਾਲਰ ਦੀ ਕੀਮਤ ਜਾਂ ਅਫਰਾਦ ਤੇ ਜ਼ਰ ਦੇ ਉੱਤੇ ਨਹੀਂ ਪਿਆ ਕਾਬੂ ਪਾਇਆ ਜਾਂਦਾ ਤੇ ਡਾਲਰ ਦੀ ਸਮਗਲਿੰਗ ਤੇ ਰੋਕਣ। ਕਮ ਸੇ ਕਮ ਇੰਨੀ ਗੱਲ ਸਰ, ਇੰਨਾ ਸਾਡਾ 1000 ਕੰਟੇਨਰ ਡੇਲੀ ਅਫਗਾਨਿਸਤਾਨ ਜਾ ਰਹੇ ਨੇ, ਕਮ ਸੇ ਕਮ ਉਹਦੇ ਨਾਲ ਗੱਲ ਕਰਨ ਅਫਗਾਨਿਸਤਾਨ ਨਾਲ। ਪਾਕਿਸਤਾਨੀ ਕਰੰਸੀ ਜਿਹੜੀ ਹੈ ਉਹਨੂੰ ਵੀ ਉਹਨਾਂ ਰੱਦ ਕਰ ਛੱਡਿਆ ਤੇ ਹੁਣ ਸਾਰਾ ਬਾਕੀ ਡਾਲਰ ਤੇ ਉੱਥੇ ਟੁਰ ਜਾਏਗਾ। ਉੱਥੇ ਤੁਹਾਡੇ ਵਰਗੇ ਜ਼ੀਰਕ ਲੋਕ ਇਹ ਵੀ ਦੱਸਦੇ ਨੇ ਕਿ ਇੰਡੀਆ ਬੈਠ ਕੇ ਅਫਗਾਨਿਸਤਾਨ ਵਿੱਚ ਸਾਡਾ ਡਾਲਰ ਸਾਰਾ ਖਰੀਦੀ ਜਾ ਰਿਹਾ।
ਪਾਕਿਸਤਾਨ 'ਚ ਡਾਲਰ ਦੇ ਜਿਹੜੇ ਜ਼ਖੀਰਾ ਅੰਦੋਜ਼ ਨੇ ਸਾਰੇ ਉਹਨਾਂ ਨੂੰ ਗਵਰਨਮੈਂਟ ਉਹਨਾਂ ਕੋਲੋਂ ਵੀ ਨਹੀਂ ਕਢਾ ਸਕਦੀ ਪਈ। ਤੇ ਤੁਹਾਡੀਆਂ ਗੱਲਾਂ ਬੜੀਆਂ 100% ਸਹੀ ਜਾਪ ਰਹੀਆਂ ਨੇ ਕਿ ਉਹ ਨਾ ਹੋਵੇ ਜਨਵਰੀ ਅਗਲੇ ਸਾਲ ਦੀ ਅੱਲਾ ਕਦੀ ਨਾ ਕਰੇ। ਤੇ ਜੇ ਸਰ ਮੁਲਕ ਡਿਫਾਲਟ ਕਰ ਗਿਆ ਜਾਂ ਦੀਵਾਲੀਆ ਹੋ ਗਿਆ ਤੇ ਫਿਰ ਅਮੀਰ ਆਦਮੀ ਤੇ ਚਲੋ ਕੁਛ ਦਿਨ ਕੱਢ ਲੈਗਾ, ਜਿਵੇਂ ਕੱਢੇ ਸਨ ਕਰੋਨਾ 'ਚ ਵੀ, ਕੋਵਿਡ 'ਚ ਵੀ। ਉਹ ਮਹਾਰਾਜ ਨੂੰ ਨਹੀਂ ਸੀ ਇੰਨਾ ਫਰਕ। ਪਹਿਲੀ ਗੱਲ ਆ ਹੈ ਬਦਕਿਸਮਤੀ ਹੈ ਕਿ ਸਾਨੂੰ ਇਹ ਵੀ ਗੱਲ ਕਰਨੀ ਪੈ ਰਹੀ ਹੈ, ਸਾਡਾ ਅਫਗਾਨਿਸਤਾਨ ਦੇ ਨਾਲ ਕੋਈ ਮੁਕੰਪੈਰੀਜ਼ਨ ਨਹੀਂ ਹੈ। ਮਾਡਲ ਡਿਫਰੈਂਟ ਹੈ, ਉਹ ਸਾਰੀ ਉਮਰ ਜੰਗ 'ਚ ਰਹੇ ਨੇ ਉਹਨਾਂ ਦੇ ਮਾਮਲਾ। ਲੇਕਿਨ ਇਹ ਗੱਲ ਤੁਹਾਡੀ ਵਾਲੀ ਹੈ ਕਿ ਤੁਸੀਂ ਉਹਨਾਂ ਦੀ ਦੇਖੋ, ਉਹਦੇ ਪਿੱਛੇ ਵੀ ਬਹੁਤ ਸਾਰੇ ਮੁਹਰਕਾਤ ਨੇ। ਸਰ ਉਹਨਾਂ ਕਿਹਾ ਕਿ ਕਰੰਸੀ ਨਹੀਂ ਛਾਪਣੀ, ਜਿੰਨੀ ਸਾਡੇ ਕੋਲ ਜ਼ੇਰੇ ਗਰਦਸ਼ ਕਰੰਸੀ ਹੈ, ਇਹਦੇ ਵਿੱਚ ਇਹਨੂੰ ਹੀ ਕਮਾਉਣਾ ਜੀ। ਬਿਲਕੁਲ ਐਸੇ ਤਰ੍ਹਾਂ ਹੀ ਹੁਣ ਸਰ ਇੱਥੇ ਜਦੋਂ ਭੁੱਖ ਪੈਂਦੀ ਹੈ ਨੋਟ ਛਾਪ ਲੈਂਦੇ ਨੇ ਸਰ। ਗੁਜ਼ਾਰਿਸ਼ ਹੈ ਨਾ, ਉਹਦੀ ਵਜ੍ਹਾ ਹੈ ਕਿ ਤੁਸੀਂ ਆ ਦੇਖੋ ਕਿ ਜਦੋਂ ਤੋਂ ਪਾਕਿਸਤਾਨ ਬਣਿਆ ਜੀ, ਠੀਕ ਹੈ, ਅਸੀਂ ਟੋਟਲ ਦੇਖੀਏ ਕਿ ਸਾਡੇ ਇਤਨੇ ਸਾਲਾਂ ਦੇ ਵਿੱਚ ਡੈਮੋਕ੍ਰੇਸੀ कितने परसेंट रही है, मार्शल लॉ कितना, डिक्टेटरशिप कितने टाइम रहा है। ਜਿਹੜੀ ਪੋਲੀਟੀਕਲ ਅਨਸਟੇਬਿਲਿਟੀ ਹੈ ਨਾ, ਉਹ ਕਾਰੋਬਾਰ ਨੂੰ ਇੱਕੋ ਹੀ ਚੀਜ਼ ਚਾਹੀਦੀ ਹੁੰਦੀ ਹੈ ਸਿਆਸਤਦਾਨਾਂ ਕੋਲੋਂ ਕਿ ਦੁਨੀਆ। ਅਸੀਂ ਤੇ ਯਕੀਨ ਕਰੋ ਪਾਕਿਸਤਾਨ ਦਾ ਕਾਰੋਬਾਰ ਦੀ ਮੈਂ ਆਪਣੀ ਗੱਲ ਕਰ, ਅਸੀਂ ਕੁਝ ਨਹੀਂ ਚਾਹੁੰਦੇ, ਸਿਰਫ A ਆ ਜਾਏ, B ਆ ਜਾਏ, C ਆ ਜਾਏ। ਮੈਂ ਕਾਰੋਬਾਰੀ ਦੀ ਗੱਲ ਕਰ ਰਿਹਾ, ਉਹ ਪੋਲੀਟੀਕਲ ਸਟੇਬਿਲਿਟੀ ਚਾਹੁੰਦਾ ਹੈ। ਵਾਹ, ਠੀਕ ਹੈ, ਇਹ ਬੁਨਿਆਦੀ ਹੈ। ਜਦੋਂ ਸਟੇਬਿਲਿਟੀ ਨਹੀਂ ਹੋਏਗੀ ਤੁਸੀਂ ਕਾਰੋਬਾਰ ਦੇਖੋ। ਅਸੀਂ ਕਾਰੋਬਾਰ ਕਰ ਰਹੇ ਹਾਂ, ਹੁਣ ਦੱਸੋ ਕਿ ਇਹ ਸਾਡੇ ਤੋਂ ਖੁਦਾ ਦੀ ਕਸਮ ਅਗਰ ਇਨ ਰੀਅਲ ਮੀਨਿੰਗਸ ਦੇਖਿਆ ਜਾਏ ਤੇ ਅੱਜ ਕੱਲ ਅਸੀਂ ਜਿਹਾਦ ਕਰ ਰਹੇ ਹਾਂ। ਇਸ ਮੁਲਕ ਨੂੰ ਨਹੀਂ ਛੱਡ ਕੇ ਜਿਹੜਾ ਕਾਰੋਬਾਰੀ ਜਾ ਰਿਹਾ ਉਹ ਜਿਹਾਦ ਕਰ ਰਿਹਾ, ਅਲਹਮਦੁਲਿਲਾ ਮੁਜਾਹਿਦ ਹੈ ਕਿ ਆਪਣੇ ਮੁਲਕ ਦੇ ਵਿੱਚ ਰਹਿੰਦਿਆਂ ਇਹਨਾਂ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰ ਰਿਹਾ। ਹੁਣ ਤੁਸੀਂ ਆਹ ਵੇਖੋ ਨਾ ਕਿ ਹਾਲਾਤ, ਹੁਣ ਤਾਂ ਤੁਸੀਂ ਡਿਫਾਲਟ ਦੀ ਤੁਸੀਂ ਗੱਲ ਕਰਦੇ ਹੋ। ਮੈਂ ਪਹਿਲੇ ਤੁਹਾਨੂੰ ਮੈਂ ਸ਼ਾਇਦ ਤੁਹਾਨੂੰ ਤੁਹਾਡੇ ਨਾਜ਼ਰੀਨ ਨੂੰ ਮੈਂ ਦੱਸਣਾ ਚਾਹਾਂਗਾ ਪਲੀਜ਼ ਕਿ ਡਿਫਾਲਟ ਜਦੋਂ ਹੁੰਦਾ ਨਾ ਕਿ ਨਾ ਮੁਲਕ ਡਿਫਾਲਟ ਹੋ ਗਿਆ ਤੇ ਕੀ ਹੁੰਦਾ, ਡਿਫਾਲਟ ਕੀ ਹੋਏਗਾ, ਇਹ ਕੁਐਸਚਨ ਹੈ ਨਾ ਜੀ। ਪਲੀਜ਼ ਸਮਝਾਓ ਸਾਨੂੰ ਕਿ ਡਿਫਾਲਟ ਕੀ ਹੁੰਦਾ ਹੈ। ਐਕਚੁਅਲੀ ਡਿਫਾਲਟ ਹੁਣ ਜਿਹੜੀ ਮੈਂ ਅਗਲੀ ਗੱਲ ਕਰਦਾ ਕਿ ਅਸੀਂ ਹੋ ਗਏ ਹਾਂ ਤੇ ਉਹ ਆਹੀ ਹੈ ਨਾ ਕਿ ਬੇਸਿਕਲੀ ਕੀ ਹੈ ਕਿ ਜਦੋਂ ਤੁਸੀਂ ਡਿਫਾਲਟ ਖੁਦਾ ਨਾ ਖਾਸਤਾ ਅੱਲਾ ਨਾ ਕਰੇ ਡਿਕਲੇਅਰ ਕਰਦੇ ਹੋ ਜੀ ਤੇ ਇੰਟਰਨੈਸ਼ਨਲੀ ਚ ਤੁਹਾਨੂੰ ਟ੍ਰੇਡ ਮੁਤਾਸਰ ਹੁੰਦੀ ਹੈ ਤੁਹਾਡੀ। ਲੋਕਲੀ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਜੋ 0.0001% ਕੋਈ ਅਸਰ ਨਹੀਂ ਪੈਂਦਾ। ਲੇਕਿਨ ਜਿਸ ਤਰ੍ਹਾਂ ਹੀ ਨਿਊਜ਼ ਬ੍ਰੇਕ ਹੁੰਦੀ ਏ ਦੁਨੀਆ ਸਾਰੀ ਬੈਂਕਾਂ ਨਾਲ ਨੱਸਦੀ ਏ, ਪੈਨਿਕ ਕ੍ਰੀਏਟ ਹੋ ਜਾਂਦਾ। ਖਬਰ ਆਈ ਨਾ ਜੀ ਜੀ, ਹਾਂਜੀ, ਹਰ ਬੰਦਾ ਨੱਸਿਆ। ਉਹ ਜਿਹੜਾ ਇਹ ਚੋਕ ਹੋਣਾ ਹੋਏ ਫੋਰ ਐਗਜ਼ਾਮਪਲ, ਤੁਹਾਡਾ ਗੁਜ਼ਾਰਾ ਹੋ ਰਿਹਾ ਹੈ, ਤੁਸੀਂ ਆਪਣੇ ਮਾਮਲਾਤ ਬਿਹਤਰ, ਉਹ ਤੁਹਾਡਾ 24 ਘੰਟੇ ਦੇ ਵਿੱਚ ਮੁਲਕ ਚੋਕ ਹੋ ਜਾਂਦਾ ਹੈ, ਜੋ ਸ੍ਰੀਲੰਕਾ ਚ ਹੋਇਆ। ਸਾਡੇ ਸਾਹਮਣੇ ਕੀ ਐਗਜ਼ਾਮਪਲ ਹੈ ਨਾ। ਬਿਲਕੁਲ, ਐਕਚੁਅਲੀ ਇਹ ਪ੍ਰੋਬਲਮ ਆ ਹੁੰਦੀ ਹੈ ਕਿ ਉਹ ਨਿਊਜ਼ ਪੈਨਿਕ ਕ੍ਰੀਏਟ ਹੋ ਜਾਂਦਾ। ਤੁਸੀਂ ਬੇਸਿਕਲੀ ਸਰ ਗੁਜ਼ਾਰਿਸ਼ ਆਏਗੀ ਏ, ਮੈਨੂੰ ਇਹਨਾਂ ਦੇ ਪਾਲਿਸੀਜ਼ ਦੀ ਬਾਖੁਦਾ ਬਿਲਕੁਲ ਸਮਝ ਨਹੀਂ ਆ ਰਹੀ। ਔਰ ਮੇਰੇ ਨਾਲ ਅਸੀਂ ਬਾਕੀ ਦੋਸਤ ਫੈਡਰੇਸ਼ਨ ਦੇ ਸਾਡੇ ਦੋਸਤ, ਸਾਡੇ ਚੈਂਬਰਸ ਦੇ ਦੋਸਤ, ਅਸੀਂ ਕਾਰੋਬਾਰੀ, ਕਿਸੇ ਨੂੰ ਸਮਝ ਨਹੀਂ ਆ ਰਹੀ ਕਿ ਇਹ ਮੁਲਕ ਦੇ ਨਾਲ ਕਰ ਕੀ ਰਹੇ ਨੇ। ਮੈਂ ਗੱਲ ਇਹਨਾਂ ਦੀ ਆਪਸ ਦੀ ਲੜਾਈਆਂ ਦੀ ਨਹੀਂ ਕਰ ਰਿਹਾ, ਜੋ ਮਰਜ਼ੀ ਕਰਦੇ ਰਹੇ। ਮੈਂ ਗੱਲ ਕਰ ਰਿਹਾ ਕਿ ਇਸ ਟਾਈਮ ਦੇ ਉੱਤੇ ਜੋ ਚਲਾ ਰਹੇ ਨੇ ਉਹ ਕਿਸ ਤਰ੍ਹਾਂ, ਉਹ ਕੀ ਸੋਚ ਕੇ ਚਲਾ ਰਹੇ ਨੇ। ਕਿ ਮਤਲਬ ਆ ਹੈਗਾ ਕਿ ਤੁਸੀਂ ਹਰ ਚੀਜ਼ ਬੰਦ ਕਰ ਦਿੱਤੀ ਏ, ਰॉ ਮਟੀਰੀਅਲ ਕੰਪਲੀਟਲੀ ਡਾਕਟਰ ਸਾਹਿਬ ਬੰਦ ਏ ਪਾਕਿਸਤਾਨ ਦੇ ਵਿੱਚ। ਸਵਾਏ ਐਗਰੀਕਲਚਰ ਤੋਂ ਕਿਹੜਾ ਰॉ ਮਟੀਰੀਅਲ ਤੁਸੀਂ ਪ੍ਰੋਡਿਊਸ ਕਰਦੇ ਹੋ? ਕੋਈ ਇੱਕ ਦੱਸ ਦਿਓ ਮੈਨੂੰ। ਕੋਈ ਵੀ ਨਹੀਂ, ਕੋਈ ਇੱਕ ਵੀ ਨਹੀਂ। ਸਿਰ ਜੋ ਤਾਂਬਾ ਰੈਕੋਡਿਕਲ ਹੈ, ਤੁਹਾਨੂੰ ਮੈਂ ਪਹਿਲੇ ਪਿਛਲੇ ਸ਼ੋਅ 'ਚ ਵੀ ਦੱਸਿਆ ਸੀ, ਉਹ ਵੀ ਬਾਹਰ ਜਾਂਦਾ, ਉਹ ਵੀ ਸਾਡਾ ਤੇ ਨਹੀਂ ਹੈ। ਤੁਸੀਂ ਕੋਈ ਇੱਕ ਚੀਜ਼ ਪ੍ਰੋਡਿਊਸ ਨਹੀਂ ਕਰਦੇ, ਸਾਰਾ ਰॉ ਮਟੀਰੀਅਲ ਬਾਹਰੋਂ ਆਉਂਦਾ ਹੈ। ਕਿਸ ਤਰ੍ਹਾਂ ਚਲਾਓਗੇ ਇੰਡਸਟਰੀ? ਸਿਰਫ ਇੱਕ ਲੋਹੇ ਦੀ ਇੰਡਸਟਰੀ ਕਾ ਲੋ, ਫਰਨਸ ਵਾਲਿਆਂ ਨੇ, ਮੈਂ ਹੈਰਾਨ ਹੈ, ਉਹ 50 ਦੇ ਕਰੀਬ ਉਹਨਾਂ ਦੀ ਇੰਡਸਟਰੀ, ਉਹ ਕਹਿੰਦੇ ਨੇ ਲੱਖਾਂ ਬੇਰੋਜ਼ਗਾਰ ਹੋ ਗਏ ਨੇ। ਫੈਡਰੇਸ਼ਨ ਵਾਲੇ FPCCI ਜਿਨ੍ਹਾਂ ਦੀ ਗੱਲ ਹੈ, ਫੈਡਰੇਸ਼ਨ ਜੀ ਜੀ, ਜਿਹੜਾ ਵਫਾਕ ਹੈ ਚੈਂਬਰ ਦਾ, ਵਫਾਕ ਆਵਾਨ ਹਾਇਰ ਸਮਤ ਤੋਂ ਤਜਾਰਤ, ਹਾਂਜੀ, ਉਹ ਅਪੀਲਾਂ ਕਰਦੇ ਫਿਰਦੇ ਨੇ ਅਖਬਾਰ 'ਚ। ਕਦੀ ਸੁਣਿਆ ਸੀ ਸਰ? ਕੱਲ ਇੱਕ ਤੁਹਾਡੇ ਵਰਗੇ ਮੇਰੇ ਦੋਸਤ ਨੇ ਦੱਸਿਆ ਕਿ ਉਹਨਾਂ ਦਾ ਇੱਕ ਐਸਾ ਪੁਰਜ਼ਾ ਹੈ ਜਿਹੜਾ ਸਿਰਫ $5000 ਦਾ ਆਣਾ ਹੈ ਤੇ ਬਾਹਰੋਂ ਉਹਨਾਂ ਇੰਪੋਰਟ ਕਰਨਾ ਹੈ। ਔਰ ਉਸ ਪੁਰਜ਼ੇ ਦੇ ਨਾ ਹੋਣ ਦੀ ਵਜ੍ਹਾ ਤੋਂ ਉਹਨਾਂ ਦਾ ਪੂਰਾ ਯੂਨਿਟ ਜਿਹੜਾ ਕਿ ਬੜਾ ਵੱਡਾ ਪ੍ਰੋਡਕਸ਼ਨ ਯੂਨਿਟ ਹੈ, ਉਹ ਕਹਿੰਦੇ ਨੇ ਸਾਡਾ ਬੰਦ ਪਿਆ, ਰੁਕਿਆ। ਥਾਊਜ਼ੈਂਡਸ ਆਫ ਐਗਜ਼ਾਮਪਲ ਮੈਂ ਦੇਖੋ, ਅਸੀਂ ਵੋਟ ਲੈਣਾ ਲੋਕਾਂ ਕੋਲੋਂ ਜੀ ਜੀ, ਹਾਂਜੀ, ਔਰ ਲੋਕ ਅਲਹਮਦੁਲਿਲਾ ਮੁਹੱਬਤ ਵੀ ਕਰਦੇ ਨੇ। ਲੋਕਾਂ ਨੂੰ ਪਤਾ ਹੈ ਕਿ ਯਾਰ ਸਾਡਾ ਕੋਈ ਨਾ ਕੋਈ ਨਾਲ ਟੁਰ ਪੈਂਦਾ। ਬਾਖੁਦਾ ਰੋਜ਼ਾਨਾ ਦੀ ਬੁਨਿਆਦ ਤੇ ਮੈਂ ਤੁਹਾਨੂੰ ਐਸੇ ਸੈਂਕੜਿਆਂ ਦੇ ਹਿਸਾਬ ਨਾਲ ਕੇਸ ਤੁਹਾਨੂੰ ਦਿਖਾ ਸਕਦਾ। ਲਿਟਰਲੀ ਲੋਕਾਂ ਨੇ ਐਪਲੀਕੇਸ਼ਨਾਂ ਦਿੱਤੀਆਂ, ਯਾਰ ਸਾਡਾ ਕੁਝ ਕਰ ਦਿਓ।
ਲੋਕਾਂ ਦੇ ਕੰਟੇਨਰ ਉੱਥੇ ਖਲੋਤੇ ਹੋਏ ਨੇ, ਤੁਸੀਂ ਹੋਰ ਡਿਫਾਲਟ ਸਰ ਕਿਹਨੂੰ ਕਹਿੰਦੇ ਹੋ? ਇਹਦੇ ਵਿੱਚ ਮਵੇਸ਼ੀਅਤ ਦੇਖੋ, ਇਹ ਲੜਨ ਦੇ ਨੇ, ਉਹ ਮਵੇਸ਼ੀਅਤ ਨੂੰ ਦੁਲਹਨ ਬਣਾਉਣ ਦੇ ਚੱਕਰ 'ਚ ਉਹ ਮੇਰੀ ਹੈ ਤੇ ਉਹ ਮਰ ਗਈ ਹੈ, ਉਹ ਕਿਸੇ ਦੀ ਵੀ ਨਹੀਂ ਰਹਿਣੀ। ਫਿਰ ਇਹਨਾਂ ਨੂੰ ਆਹੀ ਕਿਹਾ ਕਿ ਤੁਹਾਡੀ ਮਿਹਰਬਾਨੀ, ਪਹਿਲੇ ਉਹਨੂੰ ਬਚਾ ਤੇ ਲਓ, ਫਿਰ ਕੁਰਸੀ ਕਰ ਲੈਣਾ, ਫਿਰ ਦੇਖ ਲੈਣਾ। ਅਸੀਂ ਤੇ ਇਸ ਟਾਈਮ ਦੇ ਉੱਤੇ ਤੇ ਸਰਵਾਈਵਲ ਸਭ ਬੈਸਟ ਹੈ। ਚੋਰ ਸਾਹਿਬ ਜਿਹੜੇ ਕੋਈ ਬਾਹਰਲੇ ਮਮਾਲਕ ਜਿਹੜੇ ਦੋਸਤ ਮਮਾਲਕ ਵੀ ਨੇ, ਉਹ ਸਾਨੂੰ ਕਰਜ਼ ਵੀ ਤੇ ਇਸੇ ਵਾਸਤੇ ਮਜ਼ੀਦ ਨਹੀਂ ਨਾ ਦੇ ਰਹੇ ਕਿ ਇੱਥੇ ਪੋਲੀਟੀਕਲ ਜਿਹੜੀ ਹੈ ਉਹ ਇਨਸਟੇਬਿਲਿਟੀ ਹੈ, ਉਹ ਦੇ ਹੀ ਨਹੀਂ ਰਹੇ ਸਰ। ਫਿਰ ਪ੍ਰੋਬਲਮ ਆ ਹੈ ਉੱਤੋਂ ਸਰ ਸੈਲਾਬ ਵੀ ਆ ਗਿਆ, ਕੁਝ ਮਮਾਲਕ ਨੇ ਸਾਡੀ ਮਦਦ ਕਰਨਾ ਸੀ ਲੇਕਿਨ ਉਹ ਵੀ ਨਹੀਂ ਹੋ ਸਕੀ। ਸੈਲਾਬ ਦਾ ਤੁਸੀਂ ਵੇਖ ਲਓ, ਸੈਲਾਬ ਦੇ ਵਿੱਚ ਹੁਣ ਰੀਹੈਬਿਲਿਟੇਸ਼ਨ ਹੋ ਰਹੀ ਹੈ। ਰੀਹੈਬਿਲਿਟੇਸ਼ਨ ਸੈਲਾਬ ਦੀ ਕੀ ਕਰਨੀ, ਉੱਥੇ ਕੋਠੀ ਬਣਾਣੇ ਜੇ ਨਾ, ਤੇ ਕੋਠੀ ਕਾਦੇ ਬਣੇ? ਸਰੀਏ ਦੇ ਬਣਨੇ ਨੇ, ਤੇ ਸਰੀਆ 1 ਕਿਲੋ ਵੇਖਣ ਵਾਸਤੇ ਨਹੀਂ ਲੱਭਣ ਡਿਆ, ਅੱਖ ਚ ਪਾਉਣ ਵਾਸਤੇ ਨਹੀਂ ਲੱਭਣ ਡਿਆ। ਕਿਸ ਤਰ੍ਹਾਂ ਹੋਏਗਾ ਸਰ? ਕਿਸ ਤਰ੍ਹਾਂ ਤੁਸੀਂ ਇੰਡਸਟਰੀ ਚਲਾਓਗੇ? ਕਿਸ ਤਰ੍ਹਾਂ ਮੁਲਕ ਦੀ ਪਾਲਿਸੀਜ਼ ਚਲਾਓਗੇ? ਮਤਲਬ ਤੁਸੀਂ ਆਪਣੀ ਇਸ ਤਰ੍ਹਾਂ ਨਹੀਂ ਹੋਏਗਾ। ਪਹਿਲੇ ਫॉर ਗॉड ਸੇਕ, ਮੇਰਾ ਕੱਲ ਵੀ ਇਹੀ ਇਲਤਜਾ ਸੀ, ਆਪਸ ਚ ਬੈਠੋ, ਇੱਕ ਵਾਰੀ ਇਹ ਮਾਮਲਾ ਇਸ ਸਟੇਜ ਤੋਂ ਨਿਕਲ ਜਾਈਏ। ਉਹ ਜਿੱਦਾਂ ਰਿੰਗ ਹੁੰਦਾ ਹੈ ਨਾ, ਕੋਈ 4-5 ਪਹਿਲਵਾਨ ਇੱਕ ਬੱਚੇ, ਤੇ ਉਹ ਜਿਹੜਾ ਮੋਟਾ ਪਹਿਲਵਾਨ ਹੁੰਦਾ ਉਹਨੂੰ ਸਾਰੇ ਰਲ ਕੇ ਪਹਿਲੇ ਢਾ ਦਿੰਦੇ ਨੇ, ਬਾਅਦ ਚ ਲੜਦੇ ਰਹਿੰਦੇ ਨੇ। ਖੁਦਾ ਵਾਸਤੇ ਇਹਨਾਂ ਨੂੰ ਆਹੀ ਗੱਲ ਹੀ ਸਮਝ ਆ ਜਾਏ। ਔਰ ਇਹਨਾਂ ਨੂੰ ਪਤਾ ਹੈ, ਇਹ ਨਹੀਂ ਕਿ ਇਹਨਾਂ ਨੂੰ ਨਹੀਂ ਪਤਾ, ਸਾਨੂੰ ਨਹੀਂ ਪਤਾ, ਆਵਾਮ ਨੂੰ ਨਹੀਂ ਪਤਾ। ਮੈਂ ਐਵੇਂ ਤਾਂ ਨਹੀਂ ਦੱਸਦਾ ਫਿਰਦਾ ਕਿ ਇਹ ਹਾਲਾਤ ਜੇ। ਔਰ ਬਾਖੁਦਾ ਲੋਕ, ਕਿਉਂਕਿ ਅਸੀਂ ਜਿੱਥੇ ਬੈਠੇ ਹਾਂ, ਲੋਕ ਰੋਜ਼ਾਨਾ ਦੀ ਬੁਨਿਆਦ ਤੇ ਸਾਨੂੰ ਕਹਾ ਰਹੇ ਨੇ, ਰੋਜ਼ ਅਸੀਂ ਤੇ ਵੇਖ ਰਹੇ ਹਾਂ ਜਿੱਥੋਂ ਸਾਨੂੰ ਨਜ਼ਰ ਆ ਰਿਹਾ। ਇਹ ਬੈਠੋ, ਉਸ ਤੋਂ ਬਾਅਦ 4 ਮਹੀਨੇ ਇਲੈਕਸ਼ਨ, 2 ਮਹੀਨੇ ਪਹਿਲੇ ਹੋ ਜਾਏ, 2 ਮਹੀਨੇ ਬਾਅਦ ਹੋ ਜਾਏ, ਇਹ ਜੋ ਸਾਡਾ ਵਾਹਿਆਤ ਅੱਜ ਕੱਲ ਸਾਰਾ ਸਿਸਟਮ ਚੱਲਿਆ ਹੋਇਆ ਹੈ, ਸਾਡੀ ਬਹਿਸ ਚੱਲੀ ਹੋਈ ਹੈ। ਡਾਕਟਰ ਸਾਹਿਬ, ਸਾਡਾ ਨਾ ਅਸਲ 'ਚ ਬੇੜਾ ਗਰਕ ਤੇ ਅਸੀਂ ਆਪਣਾ ਆਪ ਵੀ ਤੇ ਕੀਤਾ ਹੋਇਆ ਨਾ। ਅਸੀਂ ਵੀ ਤੇ ਆਪਣਾ ਆਪ ਭਲਾ ਕਰਕੇ, ਸਿਆਸਤਦਾਨ ਦੇ ਘਰ ਦੇ ਅੱਗੇ ਆਪਣਾ ਕੂੜਾ ਪਿਆ ਹੁੰਦਾ, ਉਹਨੇ ਲੋਕਾਂ ਦਾ ਕੀ ਸਾਫ਼ ਕਰਨਾ ਹੈ। ਐਸੇ ਤਰ੍ਹਾਂ ਕਾਰੋਬਾਰੀ ਬੰਦਾ ਆਪਣੇ ਫਾਇਦੇ ਦਾ ਗੱਲ ਕਰਕੇ ਨਹੀਂ ਰਾਜ਼ੀ, ਉਹਦੇ ਵਾਸਤੇ ਐਫਰਟ ਕਰਕੇ ਨਹੀਂ ਰਾਜ਼ੀ। ਅਸੀਂ ਬਹਿਸ ਕਰਨੀ ਹੈ 4 ਬੰਦਿਆਂ ਬਹਿ ਕੇ, ਉਹ ਆਡੀਓ ਠੀਕ ਸੀ ਕਿ ਗਲਤ ਸੀ, ਤੇਰਾ ਲੀਡਰ ਇੰਜ ਹੈ, ਤੇਰਾ ਲੀਡਰ ਇੰਜ ਹੈ। ਉਹ ਮੈਨੂੰ ਆਹ ਦੱਸੋ ਕਿ ਤੁਹਾਡਾ ਦੋਨਾਂ ਦਾ ਲੀਡਰ ਤੁਹਾਡਾ ਖਿਆਲ ਕਰ ਰਿਹਾ? ਤੁਹਾਡੇ ਘਰ ਅੱਜ ਰੋਟੀ ਪੱਕੀ ਹੈ ਕਿ ਨਹੀਂ ਪੱਕੀ, ਲੀਡਰ ਨੂੰ ਪਤਾ ਹੈ? ਨਹੀਂ, ਉਹਨਾਂ ਨੂੰ ਤੇ ਆਹ ਪਤਾ ਹੈ ਕਿ ਮੈਂ ਕੁਰਸੀ ਛੱਡਣੀ ਹੈ ਕਿ ਨਹੀਂ ਛੱਡਣੀ, ਉਹਨੂੰ ਪਤਾ ਹੈ ਮੈਂ ਕੁਰਸੀ 'ਚ ਬਹਿਣਾ ਕਿ ਨਹੀਂ ਬਹਿਣਾ। ਉਹ ਤੇ ਇਸ ਜੰਗ 'ਚ ਲੱਗੇ ਨੇ। ਤੁਹਾਡਾ ਕੌਣ ਸੋਚ ਰਿਹਾ? ਬਿਲਕੁਲ। ਤੇ ਤੁਸੀਂ ਘਰਾਂ 'ਚ ਬੈਠੇ ਆਪਸ 'ਚ ਲੜੀ ਜਾਂਦੇ ਜੇ, ਉਹਨੂੰ ਇੰਜ ਤੇ ਉਹਨੂੰ ਇੰਜ ਤੇ ਉਹਨੂੰ ਇੰਜ। ਸਿਆਸਤਦਾਨ ਜਿਹੜੇ ਇਲਾਕਾਈ ਸਿਆਸਤਦਾਨ, ਤੁਸੀਂ ਉਹਨਾਂ ਵੇਖੋ, ਇਹ ਸਾਰਾ ਜੋ ਮੈਂ ਪਿੱਟਣ ਡਿਆ, ਇਹ ਜੋ ਗੱਲ ਤੁਹਾਨੂੰ ਮੈਂ ਦੱਸੀ ਹੈ, ਉਦੋਂ ਚੈਂਬਰ ਦਾ ਸਦਰ ਸ਼ੁਏਬ ਭੱਟ ਸੀ, ਉਹ ਈਵਨ ਇਸ ਚੀਜ਼ ਦੀ ਮੁਖਾਲਫਤ ਕਰਦੇ ਰਹੇ ਨੇ ਔਨ ਰਿਕਾਰਡ। ਮੈਂ ਤੁਹਾਨੂੰ ਗੱਲ ਕਰਦਾ ਹੈ, ਇਖਲਾਕ ਭੱਟ ਸਾਹਿਬ, ਸ਼ੁਏਬ ਭੱਟ ਸਾਹਿਬ, ਇਹਨਾਂ ਦੀ ਕਿਉਂਕਿ ਐਲੂਮੀਨੀਅਮ ਦੀ ਆਪਣੇ ਸੀ, ਇਹਨਾਂ ਨੇ ਚੈਂਬਰ ਵੱਲੋਂ ਲੈਟਰ ਲਿਖ ਦਿੱਤਾ ਕਿ ਜੀ ਐਕਸਪੋਰਟ ਬੰਦ ਹੋਣੀ ਚਾਹੀਦੀ ਹੈ, ਉਹ ਜਿਹੜੀ ਅਸੀਂ ਫਾਈਟ ਕਰ ਰਹੇ ਸੀ। ਇਹ ਸਾਰੀ ਗੱਲਾਂ ਜਿਹੜੀਆਂ ਤੁਹਾਨੂੰ ਦੱਸਿਆ, ਸਾਰਾ ਸਾਲ ਇਹੋ ਜਿਹੀਆਂ ਚੀਜ਼ਾਂ ਅਸੀਂ ਦੱਸਣੀਆਂ ਹੁੰਦੀਆਂ ਨਾ, ਕਿ ਕਾਰੋਬਾਰੀ ਲੋਕਾਂ ਤੱਕ ਪਹੁੰਚਾਉਣੀਆਂ ਹੈ ਨਾ। ਬਿਊਰੋਕਰੇਟ ਨੂੰ ਘਰ ਬੈਠੇ ਖਾਬ ਨਹੀਂ ਆਣੀ। ਉਹ ਤੇ ਬਿਊਰੋਕਰੇਟ ਇੱਕ ਫॉर ਐਗਜ਼ਾਮਪਲ ਇੱਕ ਐਕਸਾਈਜ਼ ਐਂਡ ਟੈਕਸੇਸ਼ਨ ਦੇ ਵਿੱਚ ਸੀ ਆਫੀਸਰ, ਉਹ ਉੱਥੋਂ ਉੱਠਿਆ ਤੇ ਐਫਬੀਆਰ ਆ ਕੇ ਬੈਠ ਗਿਆ। ਉੱਥੇ ਮੈਂਬਰ ਕਿਸੇ ਦੂਜੇ ਪਾਸੋਂ, ਹਰ ਬੰਦੇ ਨੂੰ ਇਨਕਮ ਟੈਕਸ ਵੱਲੋਂ ਆਇਆ, ਕੋਈ ਸੇਲ ਟੈਕਸ ਵੱਲੋਂ ਆਇਆ, ਤੂੰ ਹਰ ਬੰਦੇ ਨੂੰ ਹਰ ਮਾਮਲੇ ਦਾ ਨਹੀਂ ਪਤਾ। ਚੈਂਬਰਸ ਦਾ ਕੰਮ ਹੁੰਦਾ। ਅਸੀਂ ਨਹੀਂ, ਇਹ ਸਾਡਾ, ਅਸੀਂ ਆਪਣਾ ਬੇੜਾ ਗਰਕ ਆਪ ਕੀਤਾ ਹੈ ਨਾ। ਇਹ ਸਾਡਾ ਫੇਲੀਅਰ ਹੈ ਕਿ ਅਸੀਂ ਨਹੀਂ ਜਾ ਕੇ ਦੱਸ ਸਕੇ। ਕੁਝ ਸਨਅਤਕਾਰ ਦੋਸਤ ਆਪਣੀਆਂ ਸਨਅਤਾਂ ਦੇ ਤਹਫੁਜ਼ ਦੇ ਵਾਸਤੇ ਦੂਸਰਿਆਂ ਦੀ ਕਾਰੋਬਾਰ, ਉਹਨਾਂ ਦੀ ਇੰਪੋਰਟ, ਉਹਨਾਂ ਦੀ ਐਕਸਪੋਰਟ, ਉਹਨਾਂ ਦੀ ਸਨਅਤ ਨੂੰ ਦਾਤ ਲਾ ਰਹੇ। ਬਸ ਇਹ ਗੱਲ, ਮਤਲਬ ਇਹ ਇਨ ਸ਼ਾਰਟ ਦੱਸਣ ਦਾ ਮਕਸਦ ਕੀ ਹੈ, ਉਹ ਸਾਰਾ ਸਾਲ ਉਹਨੂੰ ਉਹ ਯੂਥ ਵਿੰਗ ਦਾ ਗੜ ਬਣਾਈ ਰੱਖਿਆ, ਕਾਰੋਬਾਰ ਦੀ ਆਵਾਜ਼ ਨਹੀਂ ਕੀਤੀ। ਅਸੀਂ ਚੈਂਬਰ 'ਚ ਵੀ ਸਿਆਸਤ ਤੇ ਕਰ ਹੀ ਰਹੇ ਹਾਂ ਨਾ। ਬਦਕਿਸਮਤੀ ਨਾਲ ਅਸੀਂ ਇਹੋ ਜਿਹੇ ਅਦਾਰਿਆਂ 'ਚ ਵੀ ਸਿਆਸਤ ਵਾੜ ਲਈ, ਔਰ ਸਿਰਫ ਸਿਆਸਤ ਹੀ ਫਿਰ ਆ ਗਈ। ਜਿਹੜੇ ਲੋਕ ਇਹੋ ਜਿਹੇ ਅਦਾਰਿਆਂ 'ਚ ਹੁੰਦੇ ਨੇ, ਕਿਉਂਕਿ ਹਕੂਮਤ ਨੇ ਅਦਾਰੇ ਬਣਾਏ ਹੋਏ ਨੇ ਕਿ ਸਾਡੇ ਤੱਕ ਇਹ ਚੀਜ਼ਾਂ ਪਹੁੰਚਣ, ਸਿਸਟਮ ਤੇ ਸਾਰੇ ਮੌਜੂਦ ਨੇ, ਲੇਕਿਨ ਉਹ ਬਸ ਬਦਕਿਸਮਤੀ ਹੈ ਕਿ ਉਹ ਸਾਰੇ ਸਿਆਸੀ ਮਕਾਸਦ ਦੀ ਨਜ਼ਰ ਹੋ ਗਏ। ਜੀ। ਅੱਛਾ, ਹੁਣ ਹਜ਼ੂਰ ਇਹ ਵੇ ਕਿ ਤੁਸੀਂ ਬੜਾ ਖੂਬਸੂਰਤ ਦੱਸਿਆ। ਇੱਕ ਤੇ ਹੋ ਗਿਆ ਨਾ ਸਰ, ਸਾਡੇ ਮੁਆਸ਼ੀ ਬੁਹਰਾਨ ਦੀ ਇੱਕ ਵੱਡੀ ਵਜ੍ਹਾ, ਤੁਹਾਡੀ ਸਾਰੀ ਜਿਹੜੀ ਮਾਸ਼ਾਅੱਲਾ ਸਾਂ ਗੁਫ਼ਤਗੂ ਸੁਣੀ ਹੈ, ਉਹਦੇ ਵਿੱਚੋਂ ਇਹ ਸਾਹਮਣੇ ਆਈ ਹੈ ਕਿ ਇਨਸਟੇਬਿਲਿਟੀ ਹੈ ਪੋਲੀਟੀਕਲ, ਉਹ ਇੱਕ ਬੜਾ ਵੱਡਾ ਕਾਜ਼ ਹੈ ਸਾਡਾ ਜਿਹੜਾ ਪੋਲੀਟੀਕਲ ਕ੍ਰਾਈਸਿਸ ਚੱਲ ਰਿਹਾ ਇਹਦਾ। ਜੋ ਸਾਹਿਬ, ਇਸ ਤੋਂ ਇਲਾਵਾ ਇਹਦਾ ਚਲੋ ਹੱਲ ਹੁਣ ਦੱਸੋ ਨਾ, ਕਿ ਇਹਦੇ ਹੱਲ ਕੀ ਨੇ, ਕਿਸ ਤਰ੍ਹਾਂ ਅਸੀਂ ਓਵਰਕਮ ਕਰ ਸਕਦੇ ਹਾਂ, ਸਾਡੀ ਗੌਰਮੈਂਟ ਨੂੰ ਕੀ ਕਰਨਾ ਚਾਹੀਦਾ ਹੈ? ਸਰ ਗੁਜ਼ਾਰਿਸ਼ ਹੈ ਡਾਕਟਰ ਸਾਹਿਬ, ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹੀ ਹੈ ਕਿ ਜਿਹੜਾ ਬੁਨਿਆਦੀ ਗੱਲ ਕਿ ਇਖਤਲਾਫਾਤ ਨੂੰ ਭੁਲਾ ਕੇ ਆਪਸ 'ਚ ਬੈਠਣ ਦੀ ਜ਼ਰੂਰਤ ਹੈ, ਪਹਿਲੀ ਗੱਲ ਜੀ। ਕਿਉਂਕਿ ਇਹ ਸਾਰੀ ਚੀਜ਼ਾਂ ਜੋ ਅਸੀਂ ਗੱਲ ਕਰ ਰਹੇ ਹਾਂ ਜਾਂ ਕਰਨ ਵਾਲੇ ਹਾਂ,
ਜਾਂ ਜੋ ਵੀ ਪ੍ਰਪੋਜ਼ਲਸ ਨੇ ਇਹ ਉਦੋਂ ਤੱਕ ਨਹੀਂ ਹੋ ਸਕਦੀਆਂ ਜਦੋਂ ਤੱਕ ਕਿ ਤੁਸੀਂ ਪੋਲੀਟੀਕਲੀ ਸਟੇਬਲ ਨਾ ਹੋ। ਪਹਿਲੀ ਉਹ ਆ ਗਈ। ਦੂਸਰਾ ਹੈ ਕਿ ਦੇਖੇ ਸਟੇਕ ਹੋਲਡਰਸ ਨੂੰ ਇਨਵੋਲਵ ਕਰੋ। ਗਵਰਨਮੈਂਟ ਨੇ ਆਹੀ ਗੱਲ ਕੀਤੀ ਹੈ ਡਿਫਰੈਂਟ ਫੋਰਮਸ ਦੇ ਵਿੱਚ ਵੀ ਔਰ ਹਾਈ ਆਫੀਸ਼ੀਅਲਸ ਦੇ ਨਾਲ ਵੀ ਅਲਹਮਦੁਲਿਲਾ ਮੈਂ ਘਰ ਬੈਠਾ ਹਾਂ ਕਿ ਜੋ ਹੁਣ ਤੱਕ ਹੁੰਦਾ ਰਿਹਾ ਹੈ ਉਹ ਗਲਤ ਹੁੰਦਾ ਰਿਹਾ, ਇਹਨੂੰ ਵੀ ਚੇਂਜ ਕਰਨ ਦੀ ਜ਼ਰੂਰਤ ਹੈ। ਦੇਖੋ ਫੈਸਲੇ ਉਹੀ ਗੱਲ ਹੈ ਕਿ ਇਨਫੋਰਮੇਸ਼ਨ ਦੀ ਬੁਨਿਆਦ ਤੇ ਹੋਣੇ ਹੈ ਨਾ। ਹੁਣ ਇੱਥੇ ਆ ਹੈਗਾ ਕਿ ਹੁਣ ਸਟੇਕ ਹੋਲਡਰ ਅਸੀਂ ਹੈ, ਠੀਕ ਹੈ, ਸਾਡੇ ਕੋਲ ਪ੍ਰਪੋਜ਼ਲ ਜਿਹੜੀਆਂ ਹੈ ਨੇ ਉਹ ਜਿਹੜੀਆਂ ਜਾਂਦੀਆਂ ਨੇ ਤੁਹਾਨੂੰ ਐਕਸੈਪਟ ਜੇ ਅੱਛੀਆਂ ਲੱਗਣੀਆਂ ਤੁਹਾਨੂੰ, ਸਾਨੂੰ ਉਸ ਪਾਲਿਸੀ ਦੇ ਵਿੱਚ ਸਟੇਕ ਹੋਲਡਰ ਬਣਾ ਲਓ। ਸਾਡਾ ਇੱਕ ਬੰਦਾ ਲੈ ਲਓ, ਉਹ ਮੈਨੂੰ ਬੁਲਾਉਣ ਨਾ, ਮੈਨੂੰ ਦੱਸਣ ਕਿ ਹਾਂ ਬਈ ਕਾਕਾ ਤੂੰ ਬੜਾ ਬੋਲਦਾ 40 ਬਿਲੀਅਨ ਦੀ ਐਕਸਪੋਰਟ ਹੋ ਸਕਦੀ ਹੈ, 10 ਕਿੱਦਾਂ ਹੋ ਸਕਦੀ ਹੈ, ਮੈਂ ਦੱਸਾਂਗਾ ਕਿੱਦਾਂ ਹੋ ਸਕਦੀ ਹੈ। ਐਸੇ ਤਰ੍ਹਾਂ ਬਾਕੀ ਇੰਡਸਟਰੀਜ਼ ਹੈ ਨੇ, ਅਸੀਂ ਸਾਰਿਆਂ ਨੂੰ ਸਟੇਕ ਹੋਲਡਰ ਬਣਾਓ। ਜਿਹੜੀ ਲਗਜ਼ਰੀ ਆਈਟਮਸ ਨੇ ਉਹਨਾਂ ਨੂੰ ਉਹ ਈਵਨ ਕਾਰਾਂ ਵੀ ਬੈਨ ਹੋਣੀਆਂ ਚਾਹੀਦੀਆਂ ਡਾਕਟਰ ਸਾਹਿਬ। ਠੀਕ ਹੈ। ਦੇਖੋ ਅਸੀਂ ਮੁਤਹਮਲ ਨਹੀਂ ਹੋ ਸਕਦੇ। ਹੁਣ ਅਸੀਂ ਦੇਖੋ ਹੁਣ ਮੈਂ ਜੇ ਕਹਾਂ ਪੰਜਾਬੀ 'ਚ ਤੇ ਹੁਣ ਚੰਗੇ ਰਹੇ ਮਤਲਬ ਹੁਣ ਜੋ ਹਰ ਸ਼ੈ ਬੰਦ ਕਰਾ ਲਈਏ ਤੇ ਬਿਹਤਰ ਨਹੀਂ ਹੈ ਕਿ ਅਸੀਂ ਆਪਣੀ ਇੰਡਸਟਰੀ ਨੂੰ ਲਿਟਰਲੀ ਬੰਦ ਇਹ ਜਿਹੜੀਆਂ ਇੰਪੋਰਟਡ ਚੀਜ਼ਾਂ ਨੇ ਉਹਨੂੰ ਵਾਕਈ ਬੰਦ ਕਰੀਏ। ਉਹ ਵਾਕਈ ਅਸੀਂ ਇਹ ਜਿਹੜੇ ਸਾਡੇ ਸੁਬਹ ਅਸੀਂ ਉੱਠਦੇ ਹਾਂ ਡਾਕਟਰ ਸਾਹਿਬ, ਅਸੀਂ ਸਵੇਰੇ ਉੱਠ ਕੇ ਬਰਸ਼ ਕਰਨ ਤੋਂ ਲੈ ਕੇ ਰਾਤ ਸੌਣ ਤੱਕ ਟੁੱਥਪੇਸਟਾਂ ਤੋਂ ਲੈ ਕੇ ਹਰ ਚੀਜ਼ ਤੱਕ ਤੇ ਅਸੀਂ ਬਾਹਰ ਪੈਸੇ ਘੱਲ ਰਹੇ ਹਾਂ। ਸਾਰੀ ਚੀਜ਼ਾਂ ਇੰਪੋਰਟਡ ਹੈ ਜੀ। ਇਸ ਤਰ੍ਹਾਂ ਨਾ ਕਰੀਏ। ਜੋ ਚੀਜ਼ਾਂ ਸਾਡੀਆਂ ਲੋਕਲ ਨੇ ਅਸੀਂ ਉਹਨਾਂ ਤੇ ਗਵਰਨਮੈਂਟ ਵੀ ਆ ਕਰੇ, ਇਹਨੂੰ ਅਸੀਂ ਲੈ ਕੇ ਚੱਲੀਏ, ਇਹ ਐਮਰਜੈਂਸੀ ਨਾਫਜ਼ ਕਰੀਏ, ਨਾ ਕਿ ਅਸੀਂ ਕੋਈ ਦੂਜੇ ਪਾਸੇ ਟੁਰ ਪਈਏ। ਜਿਹੜੀ ਐਕਸਪੋਰਟ ਵਾਲੀ ਚੀਜ਼ਾਂ ਨੇ, ਜਿਹੜੀ ਦੁਨੀਆ ਦੇ ਵਿੱਚ ਮਾਰਕੀਟ ਹੈ, ਕਾਰੋਬਾਰੀ ਲੋਕਾਂ ਨੂੰ ਫੈਡਰੇਸ਼ਨ ਅਲਹਮਦੁਲਿਲਾ ਬੜੀ ਠੀਕ ਲੋਕ ਬੈਠੇ ਹੋਏ ਨੇ, ਇਹਨਾਂ ਨੂੰ ਨਾਲ ਮਿਲਾਓ। ਅਸੀਂ ਨਾਲ ਲੈ ਗਏ ਹਾਂ, ਅਸੀਂ ਮਿਲਾਂਗੇ। ਡਿਫਰੈਂਟ ਆ ਨਹੀਂ ਸਿਰਫ ਗੁਜਰਾਂਵਾਲਾ ਚੈਂਬਰ ਹੀ ਪਾਕਿਸਤਾਨ 'ਚ ਰਹਿ ਗਿਆ, ਬਾਕੀ ਵੀ ਨੇ। ਸਭ ਨੂੰ ਨਾਲ ਮਿਲਾ ਕੇ ਇੱਕ ਅੱਛਾ ਇੱਕ ਪਲਾਨ ਆਫ ਐਕਸ਼ਨ ਬਣਨਾ ਚਾਹੀਦਾ ਹੈ। ਉਹਦੇ ਵਿੱਚ ਜਿਹੜੀ ਜ਼ਰੂਰੀ ਇੰਪੋਰਟ ਦੇਖੋ ਫੋਰ ਐਗਜ਼ਾਮਪਲ ਇੱਕ ਸਮਟਾਈਮਸ ਬਲਕਿ ਖੁਦਾ ਨਾ ਖਾਸਤਾ ਜਦੋਂ ਕਿਸੇ ਨੂੰ ਹੋ ਜਾਂਦਾ ਹੈ ਸ਼ੂਗਰ ਦੀ ਵਜ੍ਹਾ ਜੋ ਗੈਂਗਰੀਨ ਹੋ ਜਾਂਦਾ ਹੈ, ਉਹਦੀ ਲੱਤ ਕੱਟਣੀ ਪੈਂਦੀ ਨਾ ਜਾਨ ਬਚਾਉਣ ਵਾਸਤੇ। ਬਿਲਕੁਲ ਮੁਸ਼ਕਿਲ ਡਿਸੀਜਨ ਲੈਣੇ ਪੈਂਦੇ ਨੇ, ਠੀਕ ਹੈ। ਹੁਣ ਬੇਸਿਕਲੀ ਅਸੀਂ ਜਦੋਂ ਆਪਣੀ ਇਕਨੋਮੀ ਬਚਾਉਣੀ ਹੈ ਸਾਨੂੰ ਮੁਸ਼ਕਿਲ ਡਿਸੀਜਨ ਲੈਣੇ ਪੈਣਗੇ। ਇਹਦਾ ਮਤਲਬ ਆ ਨਹੀਂ ਹੈ ਕਿ ਜੇ ਕਿਸੇ ਦੀ ਲੱਤ 'ਚ ਗੈਂਗਰੀਨ ਹੋਈ ਹੈ ਤੇ ਉਹਦਾ ਸਾਹ ਹੀ ਘੁੱਟ ਦਿਓ, ਉਹਨੂੰ ਮਾਰ ਹੀ ਦਿਓ। ਗਵਰਨਮੈਂਟ ਤੇ ਆ ਕਰ ਰਹੀ ਹੈ। ਉਹ ਬੰਦ ਨਾ ਕਰੋ, ਹਰ ਚੀਜ਼ ਸਿਲੈਕਟਿਵ ਕਰੋ, ਸਾਨੂੰ ਸਟੇਕ ਹੋਲਡਰ ਬਣਾਓ। ਫੋਰ ਐਗਜ਼ਾਮਪਲ ਇਹ ਸਾਰੇ ਮਾਮਲਾ ਦੇ ਵਿੱਚ ਕਮ ਅਜ਼ ਕਮ ਮੈਂ ਗਿਣਤੀ ਨਾਲ ਤੁਹਾਨੂੰ 200 ਇੰਡਸਟਰੀ ਖੁਦਾ ਦੀ ਕਸਮ ਲਿਖ ਕੇ ਦੇ ਸਕਦਾ ਹੈ ਕਿ ਸਾਨੂੰ ਸਿਰਫ ਇਹ ਰॉ ਮਟੀਰੀਅਲ ਇੰਪੋਰਟ ਕਰਨ ਦੇਣ, ਉਹਦੇ ਵਿੱਚ ਦੇਖਣ ਕਿ ਇੰਪੋਰਟ ਕਰਕੇ ਤੁਹਾਡਾ ਰੈਵਨਿਊ ਘਟਿਆ ਹੈ ਜਾਂ ਵਧਿਆ ਹੈ ਤੇ ਫਿਰ ਸਾਨੂੰ ਇਜਾਜ਼ਤ ਦੇ ਦੇਣ। ਹੁਣ ਦੱਸੋ ਹੈ ਕੋਈ ਮੁਸ਼ਕਿਲ ਗੱਲ? ਭਈ ਉਹ ਰॉ ਮਟੀਰੀਅਲ ਕਰਨ ਦੀ ਤੇ ਇਜਾਜ਼ਤ ਕਰਨ ਦੇਣ। ਫਿਰ ਦੂਸਰੀ ਇਹ ਗੱਲ ਹੈ ਕਿ ਜਿਹੜਾ ਡਾਲਰ ਹੈ ਦੇਖੋ ਆਈ ਨੂੰ ਕੋਈ ਨਹੀਂ ਡਾਕਟਰ ਸਾਹਿਬ ਟਾਲ ਸਕਦਾ। ਇਹ ਆ ਗਈ ਹੈ ਹੁਣ। ਪਹਿਲੇ ਹੁੰਦਾ ਸੀ ਕਿ ਸਾਡਾ ਇੱਕ ਨਹੀਂ ਚੱਲਿਆ, ਦੂਜਾ ਨਹੀਂ ਚੱਲਿਆ, ਕਦੀ IMF ਨਹੀਂ ਚੱਲਿਆ, ਤੁਸੀਂ ਪੈਰਿਸ ਕਲੱਬ ਚਲੇ ਗਏ, ਕਦੀ ਕਿਤੇ ਚਲੇ ਗਏ, ਕਦੀ ਵਰਲਡ ਬੈਂਕ ਚਲੇ ਗਏ, ਕਦੀ ਕਿਤੇ। ਹੁਣ ਹਾਲਾਤ ਉਹ ਹੋ ਗਏ ਨੇ ਕਿ ਅਸੀਂ ਬਿਲਕੁਲ ਕਾਰਨਰ। ਇਹਨਾਂ ਨੂੰ ਵੀ ਪਤਾ ਹੈ, ਸਾਰਿਆਂ ਨੂੰ ਪਤਾ ਹੈ, ਮੇਨ ਲੋਕਾਂ ਨੂੰ ਅਹਿਲੇ ਇਲਮ ਸਾਰਿਆਂ ਨੂੰ ਪਤਾ ਹੈ। ਡਾਲਰ ਨੂੰ ਨਾ ਕਰੋ, ਇੰਪੋਰਟ ਬਿਲਕੁਲ ਨਾ ਖੋਲੋ। ਮੈਂ ਆ ਨਹੀਂ ਕਹਿੰਦਾ, ਜੋ ਜ਼ਰੂਰੀ ਹੈ ਉਹਨੂੰ ਖੋਲੋ, ਰॉ ਮਟੀਰੀਅਲ ਨੂੰ ਖੋਲੋ। ਐਕਸਪੋਰਟ ਨੂੰ ਸਾਡੇ ਵਰਗੇ ਲੋਕਾਂ ਨੂੰ ਬਿਠਾਓ, ਅਸੀਂ ਤੁਹਾਨੂੰ ਦੱਸਾਂਗੇ, ਅਸੀਂ ਇਨਸ਼ਾਅੱਲਾ ਵਧਾ ਕੇ ਅਸੀਂ ਕਰ ਰਹੇ ਹਾਂ, ਅਸੀਂ ਵਧਾ ਕੇ ਵਿਖਾਵਾਂਗੇ। ਸਿਰਫ ਜ਼ਰੂਰਤ ਕੀ ਹੈ? ਜ਼ਰੂਰਤ ਹੈ ਸਿਰਫ ਅਹਿਸਾਸ ਦੀ, ਕਿ ਅਹਿਸਾਸ ਹੋਵੇ ਦਰਦ ਦੀ। ਡਾਕਟਰ ਸਾਹਿਬ ਜਿਤਨੇ ਵੀ ਸਾਡੇ ਲੀਡਰ ਨੇ ਮਾਜ਼ਰਤ ਦੇ ਨਾਲ 99.99 ਨਹੀਂ 100% ਦੇ ਕਾਰੋਬਾਰ ਬਾਹਰ ਨੇ, ਕਿਸੇ ਦਾ ਇੱਥੇ ਇੰਟਰਸਟ ਨਹੀਂ ਹੈ। ਇੱਥੇ ਜਿੰਨੇ ਕਾਰੋਬਾਰ ਇਹਨਾਂ ਨੇ ਰੱਖੇ ਨੇ ਕਿਸੇ ਵੀ ਲੀਡਰ ਦੇ, ਉਹ ਆਪਣੀ ਪਾਰਟੀਆਂ ਦੇ ਖਰਚੇ ਚਲਾਉਣ ਵਾਸਤੇ। ਉਹ ਅੱਜ ਨਾ ਇੱਥੇ ਹੋਣ 20 ਸਾਲ ਤੁਹਾਡੇ ਸਾਹਮਣੇ ਹੀ ਹੈ, ਕੋਈ ਮਸਲਾ ਨਹੀਂ ਹੈ। ਇਹ ਅਸੀਂ ਲੋਕ ਹੀ ਹੈ, ਅਸੀਂ ਇੱਥੇ ਰਹਿਣਾ ਹੈ। ਇਹਨਾਂ ਐਸੇ ਸਾਡੇ ਬਾਪ ਦਾਦਾ ਨੇ ਇੱਥੇ ਵਾਸਤੇ ਆਜ਼ਾਦੀ ਵਾਸਤੇ ਖੂਨ ਦਿੱਤਾ। ਯਕੀਨ ਕਰੋ ਕਿ ਮੈਂ ਬਾਜ਼ ਲੀਡਰਾਂ ਦੇ ਮੂੰਹ 'ਚ ਐਸੇ ਵੀ ਅਲਫਾਜ਼ ਸੁਣੇ ਨੇ ਕਿ ਲੀਡਰਾਂ ਦੇ ਕਿ ਯਾਰ ਸਾਨੂੰ ਤਾਂ ਲੈਦਾ ਹੀ ਨਹੀਂ ਸੀ ਹੋਣਾ ਚਾਹੀਦਾ। ਮਤਲਬ ਅਸੀਂ ਕਿਸੇ ਤੇ ਰਿਲਾਈ ਨਹੀਂ ਕਰਨਾ, ਅਸੀਂ ਆਪਣੇ ਤੇ ਆਪਣੀ ਮਦਦ ਆਪ ਦੇ ਤਹਿਤ ਵੀ ਚੀਜ਼ਾਂ ਨੂੰ ਕੁਛ ਕਰਨਾ ਹੈ। ਕਾਰੋਬਾਰੀ ਲੋਕਾਂ ਨੂੰ ਮੈਨੂੰ ਆਹ ਮੈਸੇਜ ਹੈਗਾ ਹੈ ਕਿ ਇਹ ਮੁਸ਼ਕਿਲ ਵਕਤ ਹੈ, ਆਪਣੇ ਮੁਲਕ ਦਾ ਸਾਥ ਦਿਓ, ਪ੍ਰਪੋਜ਼ਲਸ ਬਣਾਓ, ਗਵਰਨਮੈਂਟ ਤੱਕ ਸਾਡਾ ਪਹੁੰਚਾਉਣਾ ਬਣਦਾ ਹੈ। ਆਪਣੀ ਆਵਾਜ਼ ਉਠਾਓ। ਜੋ ਗੱਲਾਂ ਮੈਂ ਕਰ ਰਿਹਾ ਹੈ, ਜੋ ਮਸਾਇਲ ਮੇਰੇ ਨੇ ਉਹ ਮੈਂ ਦੱਸ ਰਿਹਾ ਤੁਹਾਨੂੰ। ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ, ਹਰ ਕਿਸੇ ਕੋਲ ਫੋਨ ਹੈ। ਜਿਹੜੀ ਇੰਡਸਟਰੀ ਦੇ ਜੋ ਮਸਲੇ ਨੇ ਲੋਕ ਆਪਣੇ ਫੋਨ ਉਠਾਉਣ, ਕੋਈ ਸ਼ਰਮ ਮਹਿਸੂਸ ਨਾ ਕਰਨ, ਇਹ ਦੱਸਣ ਗਵਰਨਮੈਂਟ ਨੂੰ ਤਾਂ ਕਿ ਅਸੀਂ ਇਸ ਸਾਰੇ ਹਾਲਾਤ 'ਚੋਂ ਨਿਕਲ ਸਕੀਏ। ਚੋ ਸਾਹਿਬ ਬੜਾ ਹੀ ਦਿਲ ਖੁਸ਼ ਹੋਇਆ ਤੁਹਾਡੀਆਂ ਗੱਲਾਂ ਸੁਣ ਕੇ। ਹੁਣ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ 200 ਦੇ ਕਰੀਬ ਕਮ ਅਜ਼ ਕਮ ਇੰਡਸਟਰੀਜ਼ ਜਿਹੜੇ ਤੁਹਾਡੇ ਨਾਲ ਵਾਬਸਤਾ ਨੇ
ਉਹ ਬੰਦ ਹੋ ਗਈਆਂ ਨੇ, ਉਹਨਾਂ ਦੀ ਲੇਬਰ ਵਿਚਾਰੀ ਬੇਰੋਜ਼ਗਾਰ ਹੋ ਗਈ ਹੈ, ਅਨਐਮਪਲੋਇਮੈਂਟ ਦਾ ਸ਼ਿਕਾਰ ਨੇ ਲੋਕ, ਪਰੇਸ਼ਾਨ ਨੇ। ਅਜਿਹੇ ਲੋਕ ਸਰ ਜਿਹੜੇ ਡੇਲੀ ਵੇਜਸ ਦੇ ਉੱਤੇ ਕੰਮ ਕਰਦੇ ਨੇ, ਬੱਚਿਆਂ ਨੂੰ ਰੋਟੀ ਖਵਾਉਂਦੇ ਨੇ, ਇਹ 200 ਇੰਡਸਟਰੀ ਦੀ ਹੋਈ ਤੁਹਾਡੀ। ਜੀ। ਇਸ ਤੋਂ ਇਲਾਵਾ ਹਕੂਮਤ ਦੀਆਂ ਨਾਕਸ ਤੇ ਤਾਜਰ ਦੁਸ਼ਮਣ ਪਾਲਿਸੀਆਂ ਦੇ ਪਤਾ ਨਹੀਂ ਕਿੰਨੀ ਕੁ ਇੰਡਸਟਰੀ ਸਾਡੇ ਮੁਲਕ ਦੀ ਸ਼ਿਕਾਰ ਹੋ ਰਹੀ ਹੈ, ਔਰ ਕਿੰਨੇ ਕੁ ਲੋਕ ਜਿਹੜੇ ਨੇ ਉਹ ਤਨਜ਼ਲੀ ਦਾ ਸ਼ਿਕਾਰ ਹੈ, ਉਹਨਾਂ ਦਾ ਕਾਰੋਬਾਰ, ਬਲਕਿ ਤਨਜ਼ਲੀ ਕਿ ਹੁਣ ਤਾਂ ਬੰਦ ਹੋ ਚੁੱਕਿਆ ਹੈ। ਸਰ ਸਹੀ ਪਾਲਿਸੀਜ਼ ਬੜਾ ਆਖਰੀ ਗੱਲ ਕਰਾਂਗਾ। ਮੇਰੇ ਵਾਲਦ ਸਾਹਿਬ ਜੇ ਕੰਮ ਕਰਦੇ ਸੀ ਪਲਾਸਟਿਕ ਦੇ ਬਰਤਨ ਬਣਾਉਣ ਦਾ, ਮੈਂ ਐਗਜ਼ਾਮਪਲ ਦੇ ਰਿਹਾ ਤੁਹਾਡੀ ਗੱਲ ਨੂੰ ਵੱਡੀ ਕਰਨ ਲੱਗਾ। ਪਲਾਸਟਿਕ ਬਣਾਉਣ ਦਾ ਮੇਰਾ ਆਬਾਈ ਕੰਮ ਜੀ, ਸੈਟਲਡ ਕੰਮ। ਮੈਂ ਉੱਠ ਕੇ ਮੈਂ ਸਟੀਲ ਦੇ ਬਰਤਨ ਬਣਾਉਣੇ ਸ਼ੁਰੂ ਕਰ ਦਿਆਂ। ਹੁਣ ਕੀ ਹੋਏਗਾ ਕਿ ਬੁਰੀ ਗੱਲ ਨਹੀਂ ਹੈ ਕਿ ਮੈਂ ਸ਼ੁਰੂ ਕਰ ਦਿਆਂ, ਲੇਕਿਨ ਤੁਸੀਂ ਜਦੋਂ ਪ੍ਰੋਬੇਬਿਲਿਟੀ ਚੈੱਕ ਕਰੋਗੇ ਕਿ ਜਿਹੜੇ ਤੁਹਾਡੇ ਕੋਲ ਐਗਜ਼ਿਸਟਿੰਗ ਰਿਸੋਰਸਿਸ ਤੁਹਾਡੀ ਹੋਣਗੇ ਐਗਜ਼ਿਸਟਿੰਗ, ਔਰ ਜੋ ਤੁਹਾਡਾ ਐਗਜ਼ਿਸਟਿੰਗ ਕਾਰੋਬਾਰ ਐਸਟੈਬਲਿਸ਼ ਹੋਏਗਾ, ਉਹਨੂੰ ਛੱਡ ਕੇ ਚਲਾਉਣ ਦੀ ਬਜਾਏ ਤੁਸੀਂ ਨਵਾਂ ਕਰੋਗੇ ਤੇ ਉੱਚ ਸਕਸੈਸ ਦੇ ਚਾਂਸਿਸ ਘੱਟ ਹੋਣਗੇ, ਤੁਹਾਨੂੰ ਜ਼ਿਆਦਾ ਮਿਹਨਤ ਕਰਨੀ ਪੜੇਗੀ, ਬਹੁਤ ਜ਼ਿਆਦਾ। ਅੱਛਾ, ਹੁਣ ਤੁਸੀਂ ਇਹ ਵੇਖੋ ਕਿ ਸਾਡਾ ਮੁਲਕ ਹੈ ਐਗਰੀਕਲਚਰ। ਇੱਥੋਂ ਨਿਕਲੋ ਤੇ ਪਿਸ਼ਾਵਰ ਤੱਕ, ਕਰਾਚੀ ਤੋਂ ਪਿਸ਼ਾਵਰ ਤੱਕ ਇੱਕੋ ਇੰਡਸਟਰੀ ਤੁਹਾਨੂੰ ਨਜ਼ਰ ਆਉਂਦੀ ਹੈ, ਉਹ ਹੈ ਐਗਰੀਕਲਚਰ ਇੰਡਸਟਰੀ। ਹੁਣ ਐਗਰੀਕਲਚਰ ਇੰਡਸਟਰੀ ਦਾ ਪੋਲਿਸੀਜ਼ ਦਾ ਹਾਲ ਹੈ ਕਿ ਜਦੋਂ ਬਿਜਾਈ ਦਾ ਮੌਸਮ ਆਉਂਦਾ ਹੈ, ਉਹ ਵਿਚਾਰਿਆਂ ਨੂੰ ਖਾਦ ਨਹੀਂ ਲੱਭਦੀ, ਉਹਨਾਂ ਨੂੰ ਬੀਜ ਨਹੀਂ ਲੱਭਦਾ। ਖਾਦ ਤੁਸੀਂ ਆ ਵੇਖੋ ਕਿ ਲੋਕੀ ਵਿਚਾਰੇ 1000 2-2000 ਰੁਪਇਆ ਬਲੈਕ 'ਚ ਬੋਰੀ ਹੱਥ ਲਈ ਫਿਰਦੇ ਨੇ, ਪੂਰੇ ਪਾਕਿਸਤਾਨ 'ਚ ਨਹੀਂ ਮਿਲਦੀ। ਬੀਜ ਇਹਨਾਂ ਨੂੰ ਨਹੀਂ ਮਿਲਦਾ, ਸਬਸਿਡਾਈਜ਼ ਨਹੀਂ ਕਰਦੇ। ਹੁਣ ਤੁਸੀਂ ਆ ਵੇਖੋ ਕਿ ਲੋਕਾਂ ਦੀ ਕਾਟਨ ਦੀ, ਯਕੀਨ ਕਰੋ ਇਸ ਟਾਈਮ ਦੇ ਹਾਲਾਤ ਕਾਟਨ ਦਾ, ਤੁਸੀਂ ਆ ਵੇਖ ਲਓ ਇੰਡਸਟਰੀ ਬੰਦ ਹੋ ਗਈ। ਕਾਟਨ ਮੈਂ ਆ ਵੇਖਦਾ ਹਾਂ ਕਿ ਮੈਂ ਜ਼ਿਮੀਦਾਰ ਘਰਾਣੇ ਤੋਂ ਹੈਗੇ ਹਾਂ ਕਿ ਲੋਕ ਕਾਟਨ ਨੂੰ ਸੋਨਾ ਸਮਝਦੇ ਸੀ, ਆਪਣੇ ਘਰਾਂ 'ਚ ਬੀਬੀਆਂ ਰੱਖਦੀਆਂ ਸੀ, ਵਾਈਟ ਗੋਲਡ। ਠੀਕ ਹੈ, ਵਾਈਟ ਗੋਲਡ। ਉਹਦੇ ਵਿੱਚ ਵੀ ਮੁਸ਼ਕਿਲਾਤ ਆ ਰਹੀਆਂ, ਹਾਲਾਤ ਆ ਗਏ ਨੇ। ਤੇ ਔਰ ਸਰ ਪੈਸੇ ਲੈ ਕੇ ਲੋਕ ਸਾਡਾ ਕਾਸ਼ਤਕਾਰ ਫਿਰ ਰਿਹਾ ਚੋਈ ਸਾਹਿਬ, ਨਾ ਉਹਨੂੰ ਜ਼ਹਿਰ ਖਾਲਸ ਜ਼ਰੀਏ ਦੁਨਿਆਤ ਜਿਹੜੀਆਂ ਨੇ ਖਾਲਸ ਮਿਲ ਰਹੀਆਂ, ਨਾ ਬੀਜ ਉਹਨੂੰ ਮਿਲਾਵਟ ਤੋਂ ਪਾਕ ਮਿਲ ਰਿਹਾ ਕੋਈ। ਔਰ ਮਜ਼ੇ ਦੀ ਗੱਲ ਦੇਖੋ ਕਿ ਜ਼ਰੀ ਮੁਲਕ ਕੁਹਾਨ ਵਾਲੇ ਮੁਲਕ ਦੇ ਵਿੱਚ ਹਾਈਬ੍ਰਿਡ ਬੀਜ ਨਹੀਂ ਹੈ। ਸਰ ਇਹੀ ਗੱਲ ਹੈ ਨਾ, ਜਿਹੜੀ ਇੰਡਸਟਰੀ ਨੂੰ ਫੋਲ ਲੋਗੇ, ਉਹ ਜਿਹੜੇ ਪਿੱਛੂ ਜਾ ਰਹੇ ਸੀ ਨਾ, ਉਹਨਾਂ ਕੋ ਕਿਸੇ ਨੇ ਪੁੱਛਿਆ ਕਿ ਤੁਹਾਡੇ ਚੋਂ ਕਿਹੜਾ ਜ਼ਹਿਰੀਲਾ ਚੌਧਰੀ ਹੈ, ਹਾਂ ਕਿਹੜਾ ਜ਼ਹਿਰੀਲਾ ਸਾਹਿਬ, ਉਹਨਾਂ ਦਾ ਜਿਹੜੀ ਮਰਜ਼ੀ ਆ ਕੇ ਵੇਖ ਲਓ। ਇਹੀ ਹੈ, ਇਹਨਾਂ ਦਾ ਵੀ ਇਹੀ ਹਾਲ ਹੈ। ਹੁਣ ਇੱਥੇ ਵਾਪਡਾ ਦੇ ਹਾਲ ਵੇਖ ਲਓ ਤੁਸੀਂ, ਆ ਵੇਖੋ ਕਿ ਇੰਡਸਟਰੀ ਜਿਹੜੀ ਹੈ ਉਹਨੂੰ ਉਹਨਾਂ ਨੇ ਬਜਾਏ ਸਬਸਿਡਾਈਜ਼ ਕਰਨ ਦੇ, ਉਹ ਉਲਟਾ ਉਹ ਜਿਹੜਾ ਹੈ ਉਹ ਜ਼ਿਆਦਾ ਹਰ ਰੋਜ਼ ਨਵੇਂ ਟੈਰਿਫ, ਕੀ ਇੱਥੇ ਚੱਲਦਾ। ਬਜਾਏ ਦੇਖੇ ਕਿ ਕਿਹੜੀ ਇੰਡਸਟਰੀ ਹੈ, ਕਿਹੜੀ ਫਾਇਦਾਮੰਦ ਹੈ, ਕਿਹਨੂੰ ਸਾਨੂੰ ਚਲੋ ਸਬਸਿਡਾਈਜ਼ ਛੱਡ ਕੇ ਕਿਤੇ ਨਾ ਹੀ ਲਾਈਏ ਅਸੀਂ। ਅੱਛਾ, ਫਿਰ ਜਿੱਥੇ ਰਿਲੀਫ ਦਿੰਦੇ ਨੇ, ਉਹ ਰਿਲੀਫ ਇਹਨਾਂ ਦੇ ਜਿਹੜੇ ਮੇਨ ਉੱਤੇ ਬੈਠੇ ਨੇ ਮਾਫੀਆ, ਉਹ ਸ਼ੂਗਰ ਮਿਲ ਹੋਵੇ, ਪਹਿਲੇ ਤਾਂ ਸਿਰਫ ਸ਼ੂਗਰ ਮਿਲ ਸੀ, ਹੁਣ ਤੁਸੀਂ ਡਾਕਟਰ ਸਾਹਿਬ ਹਰ ਇੰਡਸਟਰੀ 'ਚ ਵੜ ਗਏ ਨੇ। ਫਰਨਸ ਇੰਡਸਟਰੀ 'ਚ, ਸਟੀਲ ਇੰਡਸਟਰੀ 'ਚ ਵੀ ਬਹੁਤ ਸਾਰੇ ਪੋਲੀਟੀਸ਼ੀਅਨਸ, ਮੈਂ ਨਾਮ ਨਹੀਂ ਲਾਂਗਾ, ਹਰ ਬੰਦਾ ਆਪਣੇ ਹਿਸਾਬ ਦੇ ਨਾਲ ਪਾਲਿਸੀਜ਼ ਬਣਾ ਲੈਂਦਾ। ਫਿਰ ਉਹ ਜਦੋਂ ਕੋਈ ਰਿਲੀਫ ਗਵਰਨਮੈਂਟ ਦਿੰਦੀ ਏ, ਉਹ ਐਸੀ ਪਾਲਿਸੀ ਹੁੰਦੀ ਏ ਕਿ ਉਹ 'ਚ ਟੈਕਸ ਅਵੇਜਨ ਦੇ 99% ਚਾਂਸਿਸ ਹੁੰਦੇ ਨੇ, ਉਹ 'ਚ ਫਾਇਦਾ ਉਹੀ ਬੰਦੇ ਲੈ ਜਾਂਦੇ ਨੇ ਜਿਨ੍ਹਾਂ ਦੀ ਅਪਰੋਚ ਹੈ। ਹੁਣ ਤੁਹਾਡੇ ਸ਼ਹਿਰ 'ਚ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ DTR ਲੈ ਕੇ ਇੰਜੋਏ ਕਰ ਗਏ ਅਰਬਾਂ ਰੁਪਇਆ, ਜਿਨ੍ਹਾਂ ਨੇ ਢੇਲਾ ਸੇਲ ਟੈਕਸ ਨਹੀਂ ਦਿੱਤਾ। ਸਾਡੇ ਭਾਈ ਨੇ ਵੱਡੇ, ਮੈਂ ਨਾਮ ਲੈਣਾ ਨਹੀਂ ਮੁਨਾਸਬ ਸਮਝਦਾ ਚੀਜ਼ਾਂ, ਲੇਕਿਨ ਕਹਿਣ ਦਾ ਮਕਸਦ ਆ ਹੈਗਾ ਕਿ ਇਹ ਪਾਲਿਸੀਜ਼ ਉਹ ਹੋਣੀਆਂ ਹੀ ਨਹੀਂ ਚਾਹੀਦੀਆਂ ਗਵਰਨਮੈਂਟ ਵੱਲੋਂ। ਜਦੋਂ ਤੁਸੀਂ ਇਹੋ ਜਿਹੀ ਪਾਲਿਸੀਜ਼ ਬਣਾਓਗੇ, ਲੈਵਲ ਪਲੇਇੰਗ ਗਰਾਊਂਡ ਨਹੀਂ ਦਿਓਗੇ, ਡਿਸਕ੍ਰਿਮੀਨੇਸ਼ਨ ਕਰੋਗੇ, ਤੇ ਫਿਰ ਕੀ ਹੋਏਗਾ? ਫਿਰ ਚੋਰੀ ਹੋਏਗੀ। ਬਿਲਕੁਲ ਐਸਾ, ਕਿਉਂਕਿ ਸਰਵਾਈਵਲ ਨਹੀਂ ਹੋ ਸਕਦੀ ਨਾ। ਹੁਣ ਇੱਕ ਬੰਦੇ ਨੂੰ ਤੁਸੀਂ ਭੁੱਖਾ ਰੱਖੀ ਜਾਓ, ਇੰਤਹਾਈ ਮੋਮਨ ਵੀ ਆਦਮੀ ਅੱਲਾਹ ਤਾਲਾ ਦੇ, ਤੇ ਉਹ ਮੋਮਨ ਦੀ ਨਿਸ਼ਾਨੀ ਹੈ ਕਿ ਭੁੱਖਾ ਮਰ ਜੇ, ਚੋਰੀ ਨਾ ਕਰੇ। ਲੇਕਿਨ ਗੁਰਬਤ ਬੰਦੇ ਨੂੰ ਕੁਫਰ ਤੱਕ ਲੈ ਜਾਂਦੀ ਹੈ ਨਾ, ਮਜਬੂਰੀ ਲੈ ਜਾਂਦੀ ਹੈ ਬੰਦੇ ਨੂੰ। ਹੁਣ ਜਦੋਂ ਤੁਸੀਂ ਇੰਡਸਟਰੀ ਨਹੀਂ ਚੱਲੇਗੀ, ਤੁਸੀਂ ਉਹਨੂੰ ਚੋਰੀ ਤੇ ਮਜਬੂਰ ਕਰੋਗੇ। ਫਿਰ ਚੋਰੀ ਵਾਸਤੇ ਵੀ ਇਹਨਾਂ ਨੇ ਆਪਣੇ ਆਪਣੇ ਬੰਦੇ ਰੱਖੇ ਨੇ, 3-3 ਲੱਖ 5-5 ਲੱਖ ਦਾ ਟ੍ਰਾਂਸਫਾਰਮਰ ਵਿਕਣ ਡਿਆ। ਮਤਲਬ ਕਿਸੇ ਪਾਸੇ ਕੋਈ ਚੀਜ਼ ਨਹੀਂ ਹੈ ਸਹੀ, ਉੱਕਾ ਹੀ ਬੇੜਾ ਗਰਕ ਹੋਇਆ ਪਿਆ। ਅਸੀਂ ਆਪਣਾ ਆਪ ਕੀਤਾ, ਸਾਨੂੰ ਠੀਕ ਹੋਣ ਦੀ ਜ਼ਰੂਰਤ ਹੈ ਡਾਕਟਰ ਸਾਹਿਬ। ਅਸੀਂ ਠੀਕ ਹੋਵਾਂਗੇ ਤੇ ਅਸੀਂ ਸਿਆਸਤਦਾਨ ਨੂੰ ਠੀਕ ਕਰਾਂਗੇ। ਫਿਰ ਸਾਡੇ ਵਿੱਚੋਂ ਹੀ ਸਿਆਸਤਦਾਨ ਨੇ ਨਾ, ਕਾਰੋਬਾਰੀ ਲੋਕਾਂ ਔਰ ਇਹ ਆਮ ਆਵਾਮ ਨੂੰ ਅਸੀਂ ਕਿਸੇ ਤੇ ਬਰਡਨ ਨਹੀਂ ਪਾ ਸਕਦੇ। ਜ਼ਿੰਮੇਦਾਰ ਅਸੀਂ ਲੋਕ ਹੈ, ਸਟੇਕ ਹੋਲਡਰ ਅਸੀਂ ਹੈ। ਅਲਹਮਦੁਲਿਲਾ ਅੱਲਾਹ ਤਾਲਾ ਨੇ ਸਾਬੇ ਹਸੀਅਤ ਸਾਨੂੰ ਬਣਾਇਆ ਹੈ। ਅੱਲਾਹ ਰੱਬੁਲ ਇੱਜ਼ਤ ਨੇ ਸਾਡੇ ਵਜ੍ਹਾ ਤੋਂ ਬਹੁਤ ਸਾਰੇ ਲੋਕਾਂ ਦਾ ਰੋਜ਼ਗਾਰ ਲਗਾਇਆ ਹੈ, ਸਾਨੂੰ ਇੱਕ ਮਨਸਬ ਤੇ ਬਿਠਾਇਆ ਹੈ। ਚਾਹੇ ਤੁਸੀਂ ਆਪਣੀ ਫੈਕਟਰੀ ਦੀ ਇੱਕ ਕੁਰਸੀ ਤੇ ਬੈਠੇ ਹੋ, ਤੁਹਾਡੀ ਜ਼ਿੰਮੇਦਾਰੀਆਂ ਹੈ,
ਉਸ ਲੇਬਰ ਵਾਸਤੇ ਵੀ, ਇਸ ਮੁਲਕ ਦੀ ਮਈਸ਼ੀਅਤ ਵਾਸਤੇ ਵੀ। ਤੁਸੀਂ ਅੱਛੇ ਬਣੋ, ਸਿਆਸਤਦਾਨ ਆਪ ਹੀ ਅੱਛਾ ਹੋ ਜਾਏ। ਵਾਹ ਜੀ ਵਾਹ। ਪਿਆਰੇ ਦੇਖਣ ਵਾਲਿਓ, ਤੁਸਾਂ ਅਤਾ ਫਰੀਦ ਚੌਧਰੀ ਸਾਹਿਬ ਦੀਆਂ ਗੱਲਾਂ ਸੁਣੀਆਂ, ਖੂਬ ਗੱਲਾਂ ਬਾਤਾਂ ਉਹਨਾਂ ਨੇ ਕੀਤੀਆਂ। ਸਾਡਾ ਅਗਰ ਲੀਡਰ ਕਰਪਟ ਹੈ, ਅਗਰ ਮੁਹਿੱਬੇ ਵਤਨ ਨਹੀਂ, ਅਗਰ ਉਹਨੂੰ ਕੁਰਸੀ ਦੀ ਸਿਰਫ ਫਿਕਰ ਹੈ, ਉਹ ਕੁਰਸੀ ਦਾ ਹੀ ਪਿਆਰਾ ਹੈ ਔਰ ਕੁਰਸੀ ਦੀ ਛੀਨਾ ਜਪਟੀ ਨੇ ਅਗਰ ਸਾਡੇ ਦੇਸ਼ ਦੇ ਵਿੱਚ ਇਸ ਵੇਲੇ ਸ਼ਦੀਦ ਮੁਆਸ਼ੀ ਅਬਤਰੀ ਤੇ ਬੁਹਰਾਨ ਪੈਦਾ ਕੀਤਾ ਹੋਇਆ ਹੈ, ਤੇ ਪਿਆਰਿਓ ਜੇ ਵੇਖਿਆ ਜਾਏ ਤੇ ਉਹਦੇ ਜ਼ਿੰਮੇਦਾਰ ਵੀ ਅਸੀਂ ਹਾਂ, ਕਿਉਂਕਿ ਇਹਨਾਂ ਲੀਡਰਾਂ ਨੂੰ ਅਸਾਂ ਹੀ ਚੁਣਿਆ ਹੋਇਆ ਹੈ। ਸਾਨੂੰ ਅੱਜ ਤੱਕ ਅਸੀਂ ਮਰਦਮ ਸ਼ਨਾਸ ਹੀ ਨਹੀਂ ਹੋ ਸਕੇ। ਅਸੀਂ ਅੱਜ ਤੱਕ ਕੋਈ ਚੱਜ ਦਾ ਬੰਦਾ ਆਪਣੇ ਸਿਰ ਦੇ ਉੱਤੇ ਆਪਣਾ ਸਰਦਾਰ ਬਣਾ ਕੇ ਬਹਾ ਹੀ ਨਹੀਂ ਸਕੇ। ਸਾਹਿਬੋ, ਬੜਾ ਹੀ ਖੂਬਸੂਰਤ ਇੱਕ ਸ਼ੇਰ ਮੈਨੂੰ ਯਾਦ ਆ ਰਿਹਾ, ਮੈਂ ਤੁਹਾਡੀ ਨਜ਼ਰ ਕਰਨਾ। ਸ਼ਾਇਰ ਲਿਖਦਾ ਕਿ ਆਪਣੇ ਆਪਣੇ ਆਲਣੇ ਵਾਲੀ ਟਾਣੀ ਸਭ ਨੂੰ ਪਿਆਰੀ ਏ, ਤੇ ਸਾਰਾ ਕੋਈ ਨਾ ਪੁੱਛੇ ਆਹ ਕਰ ਪੁਰ ਪੁਰ ਵਿਜੇ ਟਹਿਣ ਦੀਆਂ। ਪਿਆਰਾ ਪਾਕਿਸਤਾਨ ਇੱਕ ਛਤਨਾਰ ਦਰਖਤ ਹੈ। ਇਸ ਰੁੱਖ ਦੀ ਜਿਹੜੀ ਟਹਿਣੀ ਦੇ ਉੱਤੇ ਮੇਰਾ ਆਲਣਾ ਹੈ, ਮੈਨੂੰ ਉਹ ਪਿਆਰੀ ਹੈ। ਜਿਸ ਟਹਿਣੀ ਦੇ ਉੱਤੇ ਤੁਹਾਡਾ ਆਲਣਾ ਹੈ, ਤੁਹਾਨੂੰ ਉਹ ਪਿਆਰੀ ਹੈ। ਤੇ ਉਹ ਦਰਖਤ ਦਾ ਜਿਹੜਾ ਮੇਨ ਤਣਾ ਹੈ ਨਾ, ਜਿਹੜਾ ਉਹਦਾ ਮੁੱਢ ਹੈ, ਉਹ ਪੁਰ ਪੁਰ ਵਿੱਝ ਚੁੱਕਾ ਹੈ। ਉਹਦੀ ਕਿਸੇ ਨੂੰ ਫਿਕਰ ਨਹੀਂ। ਤੇ ਜਦੋਂ ਤਣਾ ਹੀ ਟੁੱਟ ਗਿਆ ਤੇ ਸਣੇ ਟਾਹਣੀਆਂ ਤੇ ਆਲਣੇ ਸਭ ਕੁਛ ਹੀ ਜ਼ਮੀਨ ਤੇ ਆ ਪੈਣਾ। ਇਹ ਸਾਡੇ ਹੁਕਮਰਾਨ ਜਿਨ੍ਹਾਂ ਨੇ ਸਿਆਸੀ ਅਦਮ ਇਸਤਹਿਕਾਮ ਬਰਪਾ ਕੀਤਾ ਹੋਇਆ ਹੈ। ਮੈਂ ਇਹਨਾਂ ਤੋਂ ਪੁੱਛਣਾ ਕਿ ਜੇ ਮੇਰੇ ਮੂੰਹ 'ਚ ਖਾ ਕੇ ਪਾਕਿਸਤਾਨ ਹੀ ਨਾ ਰਿਹਾ ਤੇ ਤੁਸੀਂ ਕਿਹਦੇ ਤੇ ਹੁਕਮਰਾਨੀ ਕਰੋਗੇ? ਖੁਦਾ ਵਾਸਤੇ ਪਾਕਿਸਤਾਨ ਦੇ ਤੇ ਪਾਕਿਸਤਾਨੀਆਂ ਦੇ ਵਫਾਦਾਰ ਬਣੋ, ਇਹਨਾਂ ਨਾਲ ਮੁਹੱਬਤ ਕਰੋ। ਇਹ ਹੀ ਧਰਤੀ ਹੈ ਜਿਹਨੇ ਤੁਹਾਨੂੰ ਲੀਡਰ ਬਣਾਇਆ ਹੋਇਆ ਹੈ। ਨਹੀਂ ਤੇ ਜਿਹੜੇ ਤੁਹਾਡੇ ਚੱਜ ਚਾਲੇ ਨੇ, ਕੋਈ ਹੋਰ ਕੌਮ ਹੋਵੇ ਸੁਝਦੀ ਵਾਲੀ, ਤੇ ਜ਼ਿੰਦਗੀ 'ਚ ਤੁਸੀਂ ਕਾਉਂਸਲਰ ਨਾ ਹੋ ਸਕੋ ਜਿਹੜੇ ਕਿ ਅੱਜ ਸਾਡੇ ਤੇ ਵਜ਼ੀਰ ਆਜ਼ਮ ਬਣ ਕੇ ਬੈਠੇ। ਆਖਰ ਤੇ ਇਹ ਅਪੀਲ ਵੀ ਜ਼ਰੂਰ ਕਰਾਂਗਾ ਕਿ ਜਿਹੜਾ ਮਰੀਜ਼ ਹੁੰਦਾ ਉਹ ਦੱਸਦਾ ਮੈਨੂੰ ਕਿੱਥੇ ਪੀੜ ਹੈ। ਡਾਕਟਰ ਕੋਲ ਹਾਲੀ ਤੱਕ ਐਸਾ ਕੋਈ ਆਲਾ ਨਹੀਂ ਕਿ ਉਹ ਇਹ ਲੱਭ ਸਕੇ ਕਿ ਪੂਰੇ ਪਿੰਡੇ ਦੇ ਵਿੱਚੋਂ ਕਿਹਨੂੰ ਕਿੱਥੇ ਪੀੜ ਪਈ ਹੁੰਦੀ ਹੈ। ਤੇ ਅਤਾ ਫਰੀਦ ਚੌਧਰੀ ਹੋਰਾਂ ਦਾ ਇਹ ਬੜਾ ਜਾਇਜ਼ ਆਖਣਾ ਹੈ ਕਿ ਜਿਹੜੇ ਜਿਹੜੇ ਕਾਰੋਬਾਰ ਮਸਾਇਲ ਦਾ ਸ਼ਿਕਾਰ ਨੇ, ਉਹਨਾਂ ਦੇ ਜਿਹੜੇ ਕਰਨ ਵਾਲੇ ਨੇ, ਜਿਹੜੇ ਸਟੇਕ ਹੋਲਡਰਸ ਨੇ, ਉਹਨਾਂ ਨੂੰ ਨਾਲ ਮਿਲਾਓ, ਉਹਨਾਂ ਨੂੰ ਬੁਲਾ ਕੇ ਉਹਨਾਂ ਦੀਆਂ ਤਜਾਵੀਜ਼ ਲਵੋ। ਉਹਨਾਂ ਤੋਂ ਪੁੱਛੋ ਕਿ ਕਿਸ ਤਰ੍ਹਾਂ ਉਹਨਾਂ ਦੀ ਸਨਅਤ ਦੇ ਵਿੱਚ, ਉਹਨਾਂ ਦੀ ਤਜਾਰਤ ਦੇ ਵਿੱਚ ਇਸਲਾਹ ਹੋ ਸਕਦੀ ਹੈ। ਅੱਲਾਹ ਪਾਕ ਸੱਚਾ ਤੁਹਾਨੂੰ, ਸਾਡੇ ਹੁਕਮਰਾਨਾਂ ਨੂੰ ਤੇ ਸਾਰੇ ਪਾਕਿਸਤਾਨੀਆਂ ਨੂੰ ਅੱਲਾਹ ਪਾਕ ਇਸ ਮੁਲਕ ਦੀ ਤੇ ਆਪਣੀ ਕੌਮ ਦੀ ਖਿਦਮਤ ਕਰਨ ਦੀ ਤੌਫੀਕ ਅਨਾਇਤ ਕਰੇ, ਤੇ ਪਿਆਰੇ ਪਾਕਿਸਤਾਨ ਦੀ ਮੇਰਾ ਬਾਦਸ਼ਾਹ ਆਪੋਂ ਰਖਵਾਲੀ ਕਰੇ। ਰੱਬ ਰਾਖਾ ਤੇ ਅੱਲਾਹ ਪਹਿਲੀ। ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਉ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ